ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5500। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 15 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ 15 ਅਗਸਤ ਤੋਂ ਹੀ। ਪਿਛਲੇ ਕੁਝ ਸਾਲਾਂ ਤੋਂ, ਹਾਲਾਂਕਿ ਇਹਨਾਂ ਮਾਮਲਿਆਂ ਦੇ ਵਿੱਚ 15 ਅਗਸਤ ਨੂੰ ਲੈ ਕੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਤਾਂ ਚੀਜ਼ ਲਗਾਤਾਰ ਹੀ ਹੈ, ਪੁਰਾਣੀ ਹੈ, 47 ਤੋਂ ਹੀ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਹਦੇ ਉੱਤੇ ਚਰਚਾ ਜ਼ਰੂਰ ਹੋਣ ਲੱਗੀ ਹੈ ਕਿ ਜਿਹੜੇ ਇਹ ਆਜ਼ਾਦੀ ਦੇ ਜਸ਼ਨ ਨੇ, ਜਿਹੜੀਆਂ ਲੋਕ ਵਧਾਈਆਂ ਦੇ ਰਹੇ ਨੇ, ਇਹ ਤਾਂ ਚਲੋ ਠੀਕ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਆਜ਼ਾਦੀ ਹੈ, ਪਰ ਕਦੇ ਬੇਗੁਨਾਹ ਜਿਹੜੇ 10 ਲੱਖ ਲੋਕ ਮਾਰੇ ਗਏ ਹੈ ਉਹਨਾਂ ਨੂੰ ਵੀ ਕਦੇ ਕਰੋ ਯਾਦ, ਕਦੇ ਉਜੜਿਆਂ ਨੂੰ ਵੀ ਕਰੋ ਯਾਦ। ਉਹਨਾਂ ਦੇ ਲਈ ਵੀ ਹਾਂ ਦਾ ਨਾਰਾ, ਕਦੇ ਉਹਨਾਂ ਲਈ ਵੀ ਜਿਨ੍ਹਾਂ ਦੇ ਪਰਿਵਾਰ ਵਿੱਚ ਕਿ ਅੱਜ ਤੱਕ ਨਹੀਂ ਮਿਲੇ। 80 ਸਾਲਾਂ ਨੂੰ ਇਹ ਆਜ਼ਾਦੀ ਜਿਹੜੀ ਹੈ ਟੁੱਕਣ ਲੱਗੀ ਹੈ ਜੀ। ਪ੍ਰਵੀਨ ਜੀ ਬਿਲਕੁਲ 79ਵਾਂ ਆਜ਼ਾਦੀ ਦਿਹਾੜਾ ਸੀਗਾ ਤੇ ਦੇਸ਼ 'ਚ ਜਸ਼ਨ ਦਾ ਮਾਹੌਲ ਜੀ। ਲਾਲ ਕਿਲੇ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਸੀਗੇ ਫਰੀਦਕੋਟ ਝੰਡਾ ਲਹਿਰਾਉਣ। ਸੋ ਸਕੂਲਾਂ ਪੱਧਰ ਤੇ, ਕਾਲਜਾਂ ਪੱਧਰ ਤੇ ਪ੍ਰੋਗਰਾਮ, ਸੰਸਥਾਵਾਂ ਪੱਧਰ ਤੇ ਪ੍ਰੋਗਰਾਮ, ਸਭ ਕੁਝ ਠੀਕ ਹੈ। ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਆਪਦਾ, ਪੰਜਾਬੀਆਂ ਦਾ, ਸਿੱਖਾਂ ਦਾ ਵੱਡਾ ਰੋਲ ਹੈ। ਸਭ ਤੋਂ ਵੱਧ ਕੁਰਬਾਨੀਆਂ ਜੇਕਰ ਦੇਸ਼ ਦੇ ਵਿੱਚ ਕਿਤੇ ਹੋਈਆਂ ਨੇ ਤਾਂ ਪੰਜਾਬ ਤੇ ਬੰਗਾਲ 'ਚ ਹੋਈਆਂ। ਤੇ ਜੇ ਆਪਾਂ ਦੇਖੀਏ ਤਾਂ ਦੇਸ਼ ਭਰ ਦੇ ਹਵਾਲੇ ਨਾਲ 80% ਤੋਂ ਵੱਧ ਕੁਰਬਾਨੀਆਂ ਇਕੱਲੇ ਪੰਜਾਬੀਆਂ ਦੇ ਹਿੱਸੇ ਆਈਆਂ ਤੇ ਉਹਨਾਂ 80% ਦੇ ਵਿੱਚੋਂ 99% ਦੀ ਕੁਰਬਾਨੀਆਂ ਸਿੱਖਾਂ ਦੇ ਹਿੱਸੇ ਆਈਆਂ ਜੀ, ਹੈ ਨਾ। ਫਿਰ ਮਤਲਬ ਕਿ ਇਸ ਆਜ਼ਾਦੀ ਨੂੰ ਕਿਉਂ ਨਾ ਇਸ ਉਂਗਲ ਤੋਂ ਮਾਨੀਏ ਕਿ ਅਸੀਂ ਦਵਾਈ, ਸਾਡੇ ਪੰਜਾਬੀਆਂ ਨੇ ਦਵਾਈ, ਸਾਡੇ ਬਜ਼ੁਰਗਾਂ ਨੇ ਦਵਾਈ, ਠੀਕ ਹੈ ਇੱਥੋਂ ਤੱਕ, ਪਰ ਉਹਦਾ ਮੁੱਲ ਵੀ ਅਸੀਂ ਤਾਰੀਏ। ਆਜ਼ਾਦੀ ਦਵਾਤੀ ਮੁਲਕ ਨੂੰ, ਇਹਦੇ ਵਿੱਚ ਫਿਰ ਗੁਨਾਹ ਵੀ ਪੰਜਾਬੀਆਂ ਦਾ ਜਾਂ ਬੰਗਾਲੀਆਂ ਦਾ ਹੋ ਗਿਆ। ਟੋਟੇ ਵੀ ਉਹਨਾਂ ਦੇ ਹੋਏ ਜੀ, ਸਹੀ ਹੈ, ਟੋਟੇ ਵੀ ਉਹਨਾਂ ਦੇ ਹੋਏ ਤੇ ਵੱਢ ਟੁੱਕ ਵੀ ਉਹਨਾਂ ਦੀ। ਸੋਚ ਕੇ ਦੇਖੋ ਕਿ ਇੰਜ ਕਿਵੇਂ ਹੋ ਸਕਦਾ ਕਿ ਜਿਹੜੇ ਆਜ਼ਾਦੀ ਦੀ ਲੜਾਈ ਇਕੱਠੇ ਲੜ ਰਹੇ ਸੀ ਉਹ ਅਚਾਨਕ ਫਿਰਕੂਵਾਦ ਤੇ ਕਿਵੇਂ ਆ ਗਏ। ਸਹੀ ਗੱਲ ਹੈ। ਉਹ ਅਚਾਨਕ ਧਾਰਮਿਕ ਲੀਕ ਤੇ ਕਿਵੇਂ ਆ ਗਏ, ਜਾਤ ਪਾਤ ਧਰਮ ਤੇ ਕਿਵੇਂ ਆ ਗਏ, ਕਿਵੇਂ ਤੈਅ ਕਰਕੇ ਇੱਕ ਦੂਸਰੇ ਨੂੰ ਮਾਰ ਕੁਟਾਈ ਤੇ ਆ ਗਏ। ਮਤਲਬ ਉਧਰੋਂ ਇੱਧਰ ਨੂੰ ਭਰੀਆਂ ਆਉਂਦੀਆਂ ਸੀਗੀਆਂ ਰੇਲਾਂ ਤੇ ਇੱਧਰੋਂ ਉੱਧਰ ਨੂੰ ਭਰੀਆਂ ਰਹੀਆਂ ਸੀ। ਸੋ ਕਿਹਨੇ ਲਹੂ ਨਾਲ ਹੱਥ ਰੰਗੇ, ਕਾਂਗਰਸ, ਮੁਸਲਿਮ ਲੀਗ ਜਾਂ RS ਵੀ ਉਹਦੇ ਵਿੱਚ ਸ਼ਾਮਲ ਜੀ। ਕਿਉਂਕਿ ਜੇਕਰ ਤਾਂ ਇਹ ਪਹਿਲੂ ਵਕਚਣਾ ਹੋਵੇ ਤਾਂ ਇਹ ਉਸ ਸਮੇਂ ਜਿਹੜੇ ਆਜ਼ਾਦੀ ਦੇ ਪਰਵਾਨੇ ਸੀ, ਜਿਹੜੇ ਸ਼ਹੀਦ ਹੋ ਗਏ, ਉਹ ਤਾਂ ਇਸ ਦੁਨੀਆ ਤੋਂ ਚਲੇ ਗਏ, ਪਰ ਜਿਹੜੇ ਪਿੱਛੇ ਮੋਰਚੇ ਸਾਂਭ ਰਹੇ ਸੀ ਉਹ ਤਾਂ ਕਹਿੰਦੇ ਸੀ 6 ਮਹੀਨੇ ਸਾਲ ਹੋਰ ਟਾਲ ਲਓ ਚਾਹੇ, ਪਰ ਇਹਨੂੰ ਦਰੁਸਤ ਕਰੋ ਕਿ ਜੇ ਵੰਡ ਰੁਕ ਸਕਦੀ ਹੈ ਤਾਂ ਵੀ ਦੇਖੋ, ਜੇ ਵੰਡ ਹੋਣੀ ਹੈ ਤਾਂ ਉਹ ਬੜੇ ਤਰੀਕਾਕਾਰ ਨਾਲ ਹੋਵੇ, ਨੁਕਸਾਨ ਹੋਵੇ। ਇਹਦਾ ਮਤਲਬ ਅੰਦਾਜ਼ਾ ਸੀ ਕੀ ਹੋਊਗਾ, ਪਰ ਫਿਰ ਵੀ ਇਹ ਹੋਣ ਦਿੱਤਾ ਗਿਆ। ਤੁਸੀਂ ਫੌਜ ਵੀ ਵੰਡ ਲਈ ਤੇ ਫਿਰ ਉਹਨਾਂ ਦੀ ਫੌਜ ਉਹਨਾਂ ਦੀ ਗੱਲ ਕਰੂਗੀ, ਸਾਡੇ ਵਾਲੀ ਨੇ ਸਾਡੀ ਗੱਲ ਕੀਤੀ ਹੋਣੀ, ਅੱਖਾਂ ਦੀ ਮਿੱਟੀਆਂ ਹੋਣੀਆਂ ਕਿੰਨੇ ਚੀਜ਼ਾਂ ਤੋਂ ਕਿ ਹੁੰਦਾ ਹੋਣ ਦਿਓ। ਤੋ ਇਹ ਸਾਰੇ ਦੇ ਵਿੱਚ ਕਿੰਨਿਆਂ ਦੀਆਂ ਚੁੰਨੀਆਂ ਰੁਲੀਆਂ, ਕਿੰਨਿਆਂ ਦੀਆਂ ਪੱਗਾਂ ਰੁਲੀਆਂ, ਕਿੰਨਿਆਂ ਦੀ ਪੱਤ ਰੁਲੀ, ਕਿੰਨਿਆਂ ਨੇ ਆਪਣੇ ਜੀਅ ਗਵਾਏ। ਮਤਲਬ ਜਦੋਂ ਸਾਡੇ ਕੋਲ ਪਰਮਾਣੂ ਬੰਬ ਨਹੀਂ, ਗੋਲੀ ਸਿੱਕਾ ਨਹੀਂ, ਬਰੂਦ ਨਹੀਂ, ਹਥਿਆਰ ਨਹੀਂ, ਰਿਵਾਲਵਰ ਨਹੀਂ, ਰਫਲਾਂ ਨਹੀਂ, ਅਸੀਂ ਸਿਰਫ ਤਲਵਾਰਾਂ, ਟਕੂਏ, ਗੰਡਾਸੇ, ਡੰਡੇ, ਉਹਨਾਂ ਨਾਲ ਅਸੀਂ ਆਪਣੇ 10 ਲੱਖ ਬੰਦੇ ਮਾਰ ਲਏ। ਸਹੀ ਹੈ।
ਉਹਨਾਂ 10 ਲੱਖ ਚੋਂ 8 ਲੱਖ ਸਾਡਾ ਪੰਜਾਬੀ ਸੀ, ਉਹ ਚਾਹੇ ਇੱਧਰਲਾ ਮਰਿਆ ਚਾਹੇ ਉੱਧਰਲਾ ਮਰਿਆ। ਜੀ ਸਹੀ ਹੈ। ਉਸੇ ਮੈਨੂੰ ਲੱਗਦਾ ਉਸੇ ਪੀੜ ਚੋਂ ਇਹ ਭਾਵਨਾਤਮਕ ਜੰਮਦੀ ਹੈ ਕਿ ਜਦੋਂ ਇੱਕ ਦੂਸਰੇ ਕੋਲ ਜਾਂਦੇ ਨੇ ਚੜ੍ਹਦੇ ਤੇ ਲਹਿੰਦੇ ਵਾਲੇ, ਭੁੱਬਾਂ ਮਾਰ ਕੇ ਗਲ ਪੈ ਕੇ ਰੋਂਦੇ ਨੇ। ਉਹ ਮੈਨੂੰ ਲੱਗਦਾ ਅੰਦਰ ਉਹ ਦਰਦ ਅਸਲੀ ਉਹ ਹੁੰਦਾ ਜਦੋਂ ਕਿਸੇ ਦੀ ਮਰਗਤ ਤੇ ਜਾਓ ਨਾ, ਤਾਂ ਬੁੜੀਆਂ ਜਿਹੀਆਂ ਰੋਂਦੀਆਂ ਹੁੰਦੀਆਂ। ਫਿਰ ਕਈ ਵਾਰ ਜਦੋਂ ਸਵਾਲ ਆਉਂਦਾ ਕਿ ਭਾਈ ਇੰਨਾ, ਉਹ ਕਹਿੰਦੇ ਭਾਈ ਅਸੀਂ ਤਾਂ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਹਾਂ। ਸਹੀ ਹੈ। ਤੋ ਇਸ ਲਈ ਜਦੋਂ ਮਿਲਦੇ ਨੇ ਤਾਂ ਉਹ ਖੁਸ਼ੀ ਦੇ ਨਾਲ ਨਾਲ ਉਹ ਪੀੜ ਵੀ ਕਿਤੇ ਨਾ ਕਿਤੇ ਅੰਦਰ ਪਈ ਹੁੰਦੀ ਹੈ ਕਿ ਆਪਾਂ ਕੀ ਕਰ ਲਿਆ ਸੀ ਉਹਨਾਂ ਦਿਨਾਂ 'ਚ, ਆਪਣੇ ਬੰਦੇ ਆਪਣੇ ਹੱਥੀਂ ਮਾਰੇ। ਹੁਣ ਇਹ ਤੋਂ ਅਗਾਂਹ ਜੇ ਜਲਿਆਂ ਵਾਲੇ ਬਾਗ ਕਾਂਡ ਦੇ ਲਈ ਉਸ ਸਮੇਂ ਹਾਕਮ ਤੇ ਮਾਫੀ ਮੰਗ ਸਕਦੀ ਆ, ਜੇ ਕਾਮਾਗਾਟਾ ਮਾਰੂ ਦੇ ਲਈ ਕੈਨੇਡਾ ਮਾਫੀ ਮੰਗ ਸਕਦਾ, ਉਹ ਗੁਰੂ ਨਾਨਕ ਦੇਵ ਜਹਾਜ਼ ਦੇ ਲਈ ਉਹ ਮਾਫੀ ਮੰਗ ਸਕਦਾ ਹੈ। ਬਿਲਕੁਲ ਹੈ ਨਾ। ਜੇ ਉਹ ਦੀਵਾਰ ਡਿੱਗ ਸਕਦੀ ਹੈ, ਤੇ ਫਿਰ ਇੱਥੇ 10 ਲੱਖ ਜਿਹੜੇ ਅਸੀਂ ਆਪਣੇ ਹੱਥੀ ਆਪਣੇ ਬੇਗੁਨਾਹ ਮਾਰੇ, ਉਹਨਾਂ ਦੇ ਲਈ ਸਾਡਾ ਸਿਸਟਮ ਕਦੇ ਮਾਫੀ ਨਹੀਂ ਮੰਗ ਸਕਦਾ। ਮਾਫੀ ਦੂਰ ਦੀ ਗੱਲ, ਕਦੇ ਉਹਨਾਂ ਨੂੰ ਸ਼ਰਧਾਂਜਲੀ ਵੀ ਨਹੀਂ ਦੇ ਸਕਦਾ। ਸ਼ਰਧਾਂਜਲੀ ਦੂਰ ਦੀ ਗੱਲ, ਕਦੇ ਯਾਦ ਵੀ ਨਹੀਂ ਕਰ ਸਕਦਾ। ਮਤਲਬ ਇਸ ਦਿਨ ਬੇਗੁਨਾਹ ਬਿਨਾਂ ਮਤਲਬ ਤੋਂ ਨਿਹੱਥੇ ਲੋਕ, ਆਮ ਲੋਕ ਮਾਰੇ ਗਏ। ਉਹਨਾਂ ਦਾ ਕਸੂਰ ਕੀ ਸੀ, ਇਹ ਤਾਂ ਦੱਸ ਦਿਓ ਜੀ ਕੋਈ। ਭਾਰਤ ਦੀ ਸੰਸਦ ਤੋਂ ਲੈ ਕੇ ਪੰਜਾਬ ਦੀ ਵਿਧਾਨ ਸਭਾ ਤੱਕ ਕਦੇ ਸਿਸਟਮ ਨੇ ਉਹਨਾਂ ਨੂੰ ਇਹਨਾਂ 79 ਸਾਲਾਂ 'ਚ ਯਾਦ ਕੀਤਾ? ਕਦੇ ਉਹਨਾਂ ਦੇ ਪਰਿਵਾਰਾਂ ਨੂੰ ਮਤਲਬ ਕਿ ਮਾਫੀਆਂ ਮੰਗੀਆਂ? ਕਦੇ ਸ਼ਰਧਾਂਜਲੀ ਸਮਾਗਮ ਰੱਖਿਆ? ਕਦੇ ਆਜ਼ਾਦੀ ਦਿਹਾੜਿਆਂ ਦੇ ਜਸ਼ਨਾਂ ਦੇ ਸਪੀਚ ਦੇ ਵਿੱਚ, ਕਦੇ ਭਾਸ਼ਣ 'ਚ ਉਹਨਾਂ ਦਾ ਜ਼ਿਕਰ ਆਇਆ? ਕਿਉਂ ਨਹੀਂ ਜੀ? ਜੇ ਇੰਨੇ ਹੀ ਬਸ਼ਰਮ ਹੋ ਗਏ ਹੋ ਤਾਂ ਆਪਣੇ ਆਪਣਿਆਂ ਦੀ ਉਹ ਮੰਗ ਲਓ, ਆਪਣੇ ਆਪਣਿਆਂ ਨੂੰ ਸ਼ਰਧਾਂਜਲੀ ਦੇ ਦਿਓ। ਉੱਧਰ ਉਹ ਆਪਣੇ ਦੇ ਨਾਲ ਇੱਧਰ ਦੇ ਤਾਂ ਲਓ। ਸਹੀ ਹੈ। ਇਹ ਤੱਕ ਵੀ ਨਹੀਂ, ਮਤਲਬ ਉਹਨਾਂ ਨੂੰ ਮੰਨਣੋਂ ਹੀ ਹਟ ਗਏ ਸੀ ਉਹ ਹੈ ਸੀ ਜਾਂ ਨਹੀਂ ਸੀ। ਸੋ ਬਿਲਕੁਲ ਜੀ, ਇਹ ਜਿੱਥੇ ਤੱਕ ਆਜ਼ਾਦੀ ਦੇ ਜਸ਼ਨ ਨੇ ਠੀਕ ਹੈ, ਪਰ ਜੇ ਅਸੀਂ ਉਸ, ਕਿਉਂਕਿ ਪੰਜਾਬ 'ਚ ਤਾਂ ਅਜੇ ਵੀ ਕਿਸੇ ਨੂੰ ਪੁੱਛੋ ਨਾ, ਪੁਰਾਣੇ ਬਜ਼ੁਰਗਾਂ ਨੂੰ ਕਦੋਂ ਜੰਮਿਆ ਸੀ, ਹੱਲਿਆਂ ਦੇ ਟਾਈਮ ਜੰਮਿਆ ਸੀ, ਵੱਢ ਟੁੱਕ ਦੇ ਟਾਈਮ ਜੰਮਿਆ ਸੀ, ਉਹ ਕਦੇ ਨਹੀਂ ਕਹਿੰਦਾ ਕਿ 15 ਅਗਸਤ 1947 ਦਿਨ ਆਜ਼ਾਦ ਹੋਇਆ ਸੀ ਉਦੋਂ ਜੰਮਿਆ ਸੀ। ਸਾਡੇ ਤਾਂ ਇੱਥੇ ਵੱਢ ਟੁੱਕ, ਹੱਲੇ, ਹੈ ਨਾ, ਇਹਨਾਂ ਦਿਨਾਂ ਨਾਲ ਵੀ ਬਿਲਕੁਲ। ਸੋ ਇਹ ਪੀੜ ਰਹੂਗੀ ਜੀ, ਰਹਿੰਦੀ ਦੁਨੀਆ ਤੱਕ ਰਹੂਗੀ, ਪੀੜੀ ਦਰ ਪੀੜੀ ਅੱਗੇ ਸਫ਼ਰ ਕਰੂਗੀ ਜੀ। ਪਰ ਸਿਸਟਮ ਤੇ ਸਿਆਸਤ ਕਿੰਨੀ ਬੇਸ਼ਰਮ ਹੁੰਦੀ ਹੈ, ਉਹਦਾ ਵੀ ਅੰਦਾਜ਼ਾ ਨਾਲ ਨਾਲ ਕਰਨਾ। ਹਾਂਜੀ ਬਿਲਕੁਲ। ਦੇਖੋ, ਇੱਕ ਪਾਸੇ ਜਿਹੜੀਆਂ ਚੀਜ਼ਾਂ ਦੇ ਉੱਤੇ ਜਸ਼ਨ ਮਨਾਏ ਜਾ ਰਹੇ ਆ, ਜਿਹੜੇ ਢੋਲ ਵਜਾਏ ਜਾ ਰਹੇ, ਉਹਨਾਂ ਦੇ ਪਿੱਛੇ ਕੀਰਨੇ ਵੀ ਨੇ, ਚੀਕਾਂ ਵੀ ਨੇ, ਵਿਛੋੜਾ ਵੀ ਹੈ, ਦਰਦ ਵੀ ਹੈ, ਜਾਨੀ ਤੇ ਮਾਲੀ ਨੁਕਸਾਨ ਵੀ ਹੈ। ਅਗਲੀ ਗੱਲ ਕਰੀਏ ਆਪਾਂ ਮੋਦੀ ਸਾਹਿਬ ਤੋਂ। ਪਿਛਲੇ ਦਿਨਾਂ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਖਬਰ ਦੇ ਵਿੱਚ ਕਿ RSS ਜਿਹੜੀ ਉਹ ਮੋਦੀ ਸਾਹਿਬ ਦੇ ਨਾਲ ਖਾਸੀ ਨਾਰਾਜ਼ ਚੱਲ ਰਹੀ ਹੈ। ਨਾ ਸਿਰਫ ਇਹਨਾਂ ਦੇ ਨਾਲ, ਬਲਕਿ ਇਹ ਜਿਹੜੇ ਮੂਰਲੀ ਕਤਾਰ ਦੀ ਇਸ ਟਾਈਮ ਲੀਡਰਸ਼ਿਪ ਹੈ, ਭਗਵਾਂ ਪਾਇਆ ਉਹਨਾਂ ਨੇ ਜਦੋਂ ਲਾਲ ਕਿਲੇ ਦੇ ਉੱਤੇ ਭਾਸ਼ਣ ਦੇਣਾ ਸੀਗਾ 15 ਅਗਸਤ ਦਾ, ਤੇ RSS ਦਾ ਗੁਣਗਾਨ ਕਰਦੇ ਨਜ਼ਰ ਆਏ ਨੇ ਮੋਦੀ ਸਾਹਿਬ। ਪ੍ਰਵੀਨ ਜੀ, ਨਰਿੰਦਰ ਮੋਦੀ ਇੱਕੋ ਇੱਕ ਅਜਿਹੇ ਪ੍ਰਧਾਨ ਮੰਤਰੀ ਨੇ ਜੀ ਜਿਨ੍ਹਾਂ ਦੀ ਇਕੱਲੀ ਜ਼ੁਬਾਨ ਰਾਹੀਂ ਬੋਲੀ ਗਈ ਗੱਲਾਂ ਦੇ ਅਰਥ ਨਹੀਂ ਹੁੰਦੇ। ਉਹਨਾਂ ਦੀ ਚਾਲ ਢਾਲ ਦੇ, ਉਹਨਾਂ ਦੇ ਅੰਦਾਜ਼ ਦੇ, ਉਹਨਾਂ ਦੇ ਪਹਿਰਾਵੇ ਦੇ, ਉਹ ਵੀ ਕੁਝ ਕਹਿ ਰਹੀਆਂ ਹੁੰਦੀਆਂ। ਸਹੀ ਹੈ। ਉਹ ਤਰੀਕੇ ਕਾਰਨ ਨਾਲ ਆਉਂਦੇ ਨੇ। ਜੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਵਾਪਸ ਲੈਣੇ ਆ ਤੈਨੂੰ ਖੇਤੀ ਕਾਨੂੰਨ ਤਾਂ ਹਰਾ ਪਰਨਾ ਪਾ ਕੇ ਆ ਜਾਓ, ਤੇ ਜੇ ਹੁਣ ਅੱਜ ਪੱਗ ਪਾ ਕੇ ਆਏ, ਭਗਵੀ ਜੈਕਟ ਪਾ ਕੇ ਆਏ, ਤਾਂ ਉਹਦਾ ਅਰਥ ਸੀ ਜੀ। ਔਰ ਉਹਨੇ ਸਪਸ਼ਟ ਵੀ ਕੀਤਾ ਆਪਣੀ ਭਾਸ਼ਣ 'ਚ, ਆਪਣੀ ਤਕਰੀਰ 'ਚ। ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 103 ਮਿੰਟ ਬੋਲੇ ਜੀ, ਮਤਲਬ ਲਗਭਗ 2 ਘੰਟਿਆਂ ਦੇ ਨੇੜੇ ਚਲਾ ਗਿਆ ਵਕਵਾ। ਠੀਕ ਹੈ। 3 ਘੰਟਿਆਂ ਦੇ ਮਤਲਬ 103 ਮਿੰਟ ਦੇ ਉਹਨਾਂ ਦੇ ਭਾਸ਼ਣ ਦੇ ਵਿੱਚ ਦੇਸ਼ ਨੂੰ ਅਗਲਾ ਵਿਜ਼ਨ ਕਿਤੇ ਲੱਭਿਆ ਨਹੀਂ। ਮੰਨਿਆ ਜਾਂਦਾ ਹੁੰਦਾ ਹੈ ਕਿ ਲਾਲ ਕਿਲੇ ਤੋਂ ਸਰਕਾਰ ਆਪਣੇ ਸਮੇਂ ਦੀ ਗੱਲ ਨਹੀਂ ਕਰੂਗੀ, ਮੁਲਕ ਆਉਣ ਵਾਲੇ ਸਮੇਂ ਦੀ ਗੱਲ ਕਰੂਗੀ ਕਿ ਅਗਲੇ 10 ਸਾਲਾਂ 'ਚ ਅਸੀਂ ਇੱਥੇ ਹੋਵਾਂਗੇ, ਅਗਲੇ 15 ਸਾਲਾਂ 'ਚ ਆ ਹੋਊਗਾ, ਅਗਲੇ 20 ਸਾਲਾਂ 'ਚ ਇਹ ਹੋ ਜਾਊਗਾ, ਕੁਝ ਅਜਿਹਾ ਰੋਡ ਮੈਪ ਜਾਂ ਜੋ ਕੁਝ ਪਿੱਛੋਂ ਤੁਰਿਆ ਹੁੰਦਾ ਉਹਦਾ ਹਵਾਲੇ ਨਾਲ ਕਿਹਾ ਕੁਝ ਹੋ ਗਿਆ। ਠੀਕ ਹੈ, GST ਦਾ ਜ਼ਿਕਰ ਕੀਤਾ, ਛੂਟ ਦੇਾਂਗੇ ਜੀ, ਦੀਵਾਲੀ ਤੇ ਗਿਫਟ ਦੇਾਂਗੇ, ਤੋਹਫਾ ਦੇਾਂਗੇ। ਠੀਕ ਹੈ, ਹੋ ਸਕਦਾ ਸਲੈਬ ਘਟਾ ਦੋ, 3 ਕਰ ਦੋ, 2 ਕਰ ਦੋ,
ਹੋ ਸਕਦਾ ਉਹਦੀ ਦਰ ਘਟਾ ਦਿਓ, ਪਰ ਸੂਬਿਆਂ ਨੂੰ ਜਿਹੜੇ ਠੂਠੇ ਫੜਾਏ ਨੇ ਜੀ, ਉਹਨਾਂ ਦੀ ਪੈਸੇ ਕਰਕੇ ਉਹਨਾਂ ਨੂੰ ਮੰਗਣ ਲਈ ਮੂਹਰੇ ਖੜਾਇਆ, ਉਹਦਾ ਵੀ ਕਦੇ ਦੱਸ ਦਿਓ। ਜੀ ਜੀ, ਸਹੀ ਹੈ। ਫਿਰ ਜੀ ਰੁਜ਼ਗਾਰ ਦੇਵਾਂਗੇ ਜੀ, ਇੰਨੇ ਰੁਜ਼ਗਾਰ ਪੈਦਾ ਹੋ ਜਾਣਗੇ। ਰੁਜ਼ਗਾਰ ਤਾਂ ਪਹਿਲਾਂ ਵੀ ਤੁਸੀਂ ਜਦੋਂ 15-15 ਲੱਖ ਖਾਤਿਆਂ 'ਚ ਪੜ੍ਹਨੇ ਸੀ ਜਦ ਵੀ ਗੱਲ ਕਰਦੇ ਸੀ ਕਰੋੜਾਂ ਦੇ ਰੁਜ਼ਗਾਰਾਂ ਦੀ। ਸਹੀ, ਚਲੋ ਇਹ ਪੈਰਲਲ ਕੀਤੀਆਂ ਉਹਨਾਂ ਨੇ, ਪਰ ਜਿਹੜਾ ਪਹਿਰਾਵਾ ਸੀ ਉਹਨਾਂ ਦਾ, ਪ੍ਰਵੀਨ ਜੀ, ਭਗਵਾ ਰੰਗ ਸੰਨਿਆਸ ਦਾ, ਸਨਾਤਨ ਦਾ ਪ੍ਰਤੀਕ ਰਿਹਾ, ਇਹ ਸਨਮਾਨ ਦਾ ਪ੍ਰਤੀਕ ਰਿਹਾ। ਪਰ ਨਰਿੰਦਰ ਮੋਦੀ ਜੀ ਉਹਨਾਂ ਨੇ ਇਸ ਰੰਗਾਂ ਨੂੰ ਵੀ, ਜਾਂ ਬੀਜੇਪੀ RSS ਨੇ ਇਹਨਾਂ ਰੰਗਾਂ ਨੂੰ ਵੀ ਫਿਰਕੂਵਾਦ ਦਾ ਨਾਂ ਦੇ ਉੱਤੇ ਚਰਚਾ ਹੋਣ ਲਈ ਮਜਬੂਰ ਕਰਤਾ। ਖਾਸ ਸੋਚ, ਖਾਸ ਏਜੰਡੇ ਦੇ ਰੰਗ ਬਣਾਤਾ। ਇਸ ਨੂੰ ਫਿਰਕੂ ਰੰਗ ਕਿਉਂ ਮੰਨਿਆ ਜਾਣ ਲੱਗ ਪਿਆ? ਜੇ ਆਪਾਂ ਉਹਨਾਂ 10 ਲੱਖ ਲੋਕਾਂ ਦੀ ਗੱਲ ਕਰਦੇ ਹਾਂ ਜੀ, ਤੇ ਅੱਜ ਇੱਕ ਵਾਰ ਫੇਰ ਅਜਿਹਾ ਮਾਹੌਲ ਹੈ ਕਿ ਦੇਸ਼ ਦੀ ਘੱਟ ਗਿਣਤੀ, ਪਰ ਘੱਟ ਗਿਣਤੀਆਂ 'ਚ ਬਹੁ ਗਿਣਤੀ ਮੁਸਲਮਾਨ ਧਿਰ, ਮੈਂ ਕਹਿੰਦਾ ਲੱਖ ਖਾਮੀਆਂ ਉਹਨਾਂ 'ਚ ਹੋਣਗੀਆਂ, ਲੱਖ ਖਾਮੀਆਂ। ਕਿਹੜੇ ਧਰਮ 'ਚ ਚੰਗੇ ਲੋਕ ਨਹੀਂ, ਕਿਹੜੇ ਧਰਮ 'ਚ ਮਾੜੇ ਲੋਕ ਨਹੀਂ, ਸਹੀ ਹੈ। ਪਰ ਸਰਕਾਰ ਦਾ ਤਰੀਕਾਕਾਰ ਤਾਂ ਨਹੀਂ ਹੋਣਾ ਚਾਹੀਦਾ ਨਾ ਕਦੇ ਕਿ ਕਿਸੇ ਨਾਲ ਵਿਤਕਰਾ ਤੇ। ਜੇ ਤੁਸੀਂ ਅੱਜ ਇਸ ਮਨਸ਼ਾ ਨਾਲ ਅੱਗੇ ਵੱਧ ਰਹੇ ਹੋ ਕਿ ਹਾਂ ਜੀ ਉਹਨਾਂ ਨੂੰ ਪਰੇ ਕਰਕੇ ਦੇਸ਼ ਨੂੰ ਇੱਕੋ ਰੰਗ 'ਚ ਰੰਗਣਾ ਹੈ, ਤੇ ਇਹਦਾ ਮਤਲਬ ਉਹ 10 ਲੱਖ ਮਾਰਨ 'ਚ ਵੀ ਤੁਹਾਡੀ ਉਹੀ ਮਨਸ਼ਾ ਹੈਗੀ ਸੀ ਵਿੱਚ। ਫਿਰ ਦਿੱਲੀ 'ਚ ਜੋ ਸਿੱਖ ਕਤਲੇਆਮ ਹੋਇਆ ਉਹਦੇ ਵਿੱਚ ਵੀ ਉਹ ਮਨਸ਼ਾ ਹੈਗੀ ਸੀ ਕਿਤੇ ਇੱਕੋ ਰੰਗ ਵਾਲੀ। ਫਿਰ ਇਹਦੇ ਤੇ ਸਵਾਲ ਕਿਉਂ ਨਹੀਂ ਉੱਠਣਗੇ? ਬਿਲਕੁਲ ਉੱਠਣਗੇ। ਤੁਸੀਂ ਭਗਵਾ ਪਾਇਆ ਤੇ ਫਿਰ RSS ਦਾ ਲਾਲ ਕਿਲੇ ਦੀ ਫਸੀਲ ਤੋਂ ਗੁਣਗਾਨ ਕੀਤਾ, ਉਹ ਸਰਕਾਰੀ ਤੇ ਰਹਿ ਜੇ। ਤੁਸੀਂ ਸਰਕਾਰ ਹੋ, ਬਿਲਕੁਲ, ਉਹ ਸਰਕਾਰੀ ਯੋਜਨਾ ਚਲਾਉਂਦੇ ਨੇ ਜੀ। ਕੋਈ ਸੰਵਿਧਾਨਕ ਸਰਕਾਰ ਕੋਲੇ ਪਾਵਰ ਹੈ ਜੀ। ਤੇ ਜੇ ਆਜ਼ਾਦੀ ਦੇ ਇਤਿਹਾਸ ਦੇ ਪੰਨਿਆਂ 'ਚ ਜਾ ਕੇ ਦੇਖੋਗੇ ਤਾਂ ਉਹ ਅੰਗਰੇਜ਼ਾਂ ਵਾਲੇ ਪਾਲੇ 'ਚ ਖੜੇ, ਮਾਫੀਆਂ ਮੰਗਣ ਵਾਲੇ ਖੇਤਰ 'ਚ ਖੜੇ, ਉਹਨਾਂ ਦੀ ਕਤਾਰਬੰਦੀ 'ਚ ਖੜੇ ਨਜ਼ਰ ਆਉਂਦੇ ਸੀ। ਇਹਨਾਂ ਲਈ ਤੁਸੀਂ ਸਾਬਰਕਰ ਤੋਂ ਲੈ ਕੇ ਜੇ ਉਹ ਜਿਨ੍ਹਾਂ ਨੂੰ ਕਦੇ ਬੁਲਬੁਲ ਬਣ ਕੇ ਉੱਡ ਗਏ ਜੀ, ਕਦੇ ਆਹ ਕਰਦੇ ਸੀ ਜੀ, ਅੱਜ ਕੱਲ੍ਹ ਉਹਨਾਂ ਦੀਆਂ ਸਰਕਾਰੀ ਅਦਾਰਿਆਂ 'ਚ ਦੇਸ਼ ਭਗਤਾਂ ਵਜੋਂ, ਕੁਰਬਾਨੀਆਂ ਵਜੋਂ ਤਸਵੀਰਾਂ ਨੇ। ਫਿਰ ਉਹ ਇਤਿਹਾਸ ਦੇ ਬੋਲਦੇ ਨੇ ਜਾਂ ਤੁਸੀਂ ਝੂਠ ਬੋਲਦੇ ਹੋ? ਇਸ ਸਵਾਲ ਦਾ ਜਵਾਬ ਕਦੋਂ ਦੇਣ? ਜੀ ਜੀ। ਫਿਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ RSS ਕਿਸੇ ਸਮੇਂ ਬੈਨ ਰਹੀ ਹੈ। ਬਿਲਕੁਲ। ਫਿਰ ਉਹ ਜੇ ਉਹ ਬੈਨ ਸੀ ਤਾਂ ਫਿਰ ਉਹ ਦੇਸ਼ ਦੀ ਆਜ਼ਾਦੀ ਦੇ ਵਿੱਚ ਜਾਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਦਾ ਜ਼ਿਕਰ ਕਿੱਥੋਂ ਆ ਗਿਆ? ਜੇ ਮੈਂ ਪੰਜਾਬ ਦੇ ਸਿੱਖ ਇਤਿਹਾਸ ਦੇ ਹਵਾਲਿਆਂ ਦੇਖਾਂ ਤਾਂ ਇਹਨਾਂ ਦੇ ਖਿਲਾਫ ਤਾਂ ਹੁਕਮਨਾਮਾ ਤੱਕ ਜਾਰੀ ਹੋ ਗਿਆ ਸੀ। ਜੇ ਮੈਂ ਇਹਨਾਂ ਦੇ ਹੈੱਡਕੁਆਟਰ ਨੂੰ ਦੇਖਾਂ ਤਾਂ ਆਜ਼ਾਦ ਭਾਰਤ ਦੇ ਵਿੱਚ ਵੀ ਤਿਰੰਗਾ ਲਹਿਰਾਇਆ ਨਹੀਂ ਇਹਨਾਂ ਨੇ ਸਾਲਾਂ ਦਰ ਸਾਲ। ਫਿਰ ਦੇਸ਼ ਭਗਤੀ ਵਾਲਾ ਕਿਹੜਾ ਅਜਿਹਾ ਮਤਲਬ ਕਿ ਨਵਾਂ ਝੰਡਾ ਗੱਡਤਾ ਕਿ ਜੀ ਲਾਲ ਕਿਲੇ ਦੀ ਫਸੀਲ ਤੋਂ ਉਚੇਚੇ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਜ਼ਿਕਰ ਕਰਨਾ ਪਵੇ? ਕਹਿੰਦੇ ਜੀ 100 ਸਾਲ ਦੀ ਹੋ ਗਈ RSS ਜੀ। ਪਹਿਲੀ ਵਾਰ ਹੈ ਸ਼ਾਇਦ ਲਾਲ ਕਿਲੇ ਦੀ ਫਸੀਲ ਤੋਂ ਕਿਸੇ ਪ੍ਰਧਾਨ ਮੰਤਰੀ ਨੇ RSS ਦਾ ਜ਼ਿਕਰ ਕੀਤਾ ਹੋਵੇ, ਇੰਜ ਗੁਣਗੁਣ ਕਰ ਦਿੱਤਾ ਹੋਵੇ। ਸਹੀ। ਜੇ ਨਹੀਂ ਯੋਗਦਾਨ ਸੀ ਤਾਂ ਵਾਜਪਾਈ ਦੇ ਭਾਸ਼ਣਾਂ 'ਚ ਕਿਉਂ ਨਹੀਂ ਆਇਆ? ਤਾਂ ਤੁਹਾਡੇ ਪਿਛਲੇ 10 ਭਾਸ਼ਣਾਂ 'ਚ ਕਿਉਂ ਨਹੀਂ ਆਇਆ? ਮਤਲਬ ਜੇਕਰ ਹੁਣ ਮੈਂ ਤਾਂ ਹੀ ਕਿਹਾ ਕਿ ਮੋਦੀ ਜੀ ਦੇ ਪਹਿਰਾਵੇ ਦੇ, ਅੰਦਾਜ਼ ਦੇ, ਬਿਆਨ ਦੇ ਸਭ ਦੇ ਅਰਥ ਹੁੰਦੇ ਨੇ, ਤੇ ਜੇ ਅਰਥ ਸਮਝਣੇ ਆ ਕਿ ਆਪਣੀ ਕੁਰਸੀ ਬਚਾਉਣ ਲਈ ਗੁਣਗਾਨ ਹੈ ਜੀ ਜੀ, ਸਹੀ ਹੈ, ਕਿ ਪਾਰਟੀ ਦੇ ਅੰਦਰ ਜੋ ਸਥਿਤੀ ਬਣੀ ਹੋਈ ਹੈ RSS ਭਾਗਵਤ ਨੂੰ ਖੁਸ਼ ਕਰ ਰਹੇ ਨੇ ਜਾਂ ਉਹ ਤੋਂ ਆਉਣ ਵਾਲੇ ਅਗਲੇ ਮੁਖੀ ਨੂੰ ਖੁਸ਼ ਕਰ ਰਹੇ ਨੇ? ਸਹੀ ਹੈ। ਕਿਉਂਕਿ ਮੋਹਨ ਭਾਗਵਤ ਜੀ 75 ਸਾਲ ਦੇ ਹਵਾਲੇ ਨਾਲ ਆਪਾਂ ਇਸੇ ਪ੍ਰੋਗਰਾਮ ਜ਼ਿਕਰ ਕਰ ਚੁੱਕੇ ਹਾਂ ਕਿ ਉਹਨਾਂ ਨੇ ਇੱਕ ਕਿਤਾਬ ਦੇ ਉਦਘਾਟਨ ਤੇ ਕਿਹਾ ਸੀਗਾ ਕਿ ਮੈਂ 75 ਸਾਲ ਦਾ ਹੋਣ ਜਾ ਰਿਹਾ ਤੇ ਜਦੋਂ 75 ਸਾਲ ਤੇ ਲੋਈ ਮਿਲੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਸਾਨੂੰ ਸਨਮਾਨ ਨਹੀਂ ਦੇ ਰਹੇ, ਕਹਿ ਰਹੇ ਨੇ ਕਿ ਕਿਨਾਰੇ ਹੋਵੋ, ਹੋਰ ਲਈ ਜਗ੍ਹਾ ਛੱਡੋ। ਜੀ ਸਹੀ ਹੈ, ਬਿਲਕੁਲ। ਤੇ ਉਹ ਕੁਝ ਹੋਰ ਕਹਿ ਰਹੇ ਨੇ, ਉਹ ਮੋਦੀ ਨੂੰ ਕਹਿ ਰਹੇ ਨੇ ਕਿ ਤੂੰ ਵੀ ਸਤੰਬਰ 'ਚ 75 ਸਾਲ ਦਾ ਹੋ ਜਾਣਾ, ਕੁਰਸੀ ਛੱਡ ਦੇ। ਬਿਲਕੁਲ ਸਹੀ ਜੀ। ਤੇ ਜੇ ਨਹੀਂ ਛੱਡਦੇ ਤਾਂ RSS ਛਡਾਉਣ ਦੀ ਦਮ ਰੱਖਦੀ ਹੈ। ਬਿਲਕੁਲ। ਕਿਉਂਕਿ RSS ਕਿਸੇ ਸਮੇਂ ਆਪਣੇ ਆਪ ਨੂੰ ਇਹ ਦੱਸ ਕੇ ਚੱਲਦੀ ਸੀ ਕਿ BJP ਪਾਰਟੀ ਵੱਖਰੀ ਹੈ ਜੀ, ਸਾਡਾ ਵੱਖਰਾ ਹੈ। ਪਰ ਫਿਰ ਸਿੱਧੀ ਆ ਗਈ ਕਿ ਉਹ ਸਪਸ਼ਟ ਕਹਿਣ ਲੱਗੀ ਕਿ ਸਾਡਾ ਹੀ ਵਿੰਗ ਹੈ, ਅਸੀਂ ਚਲਾਉਂਦੇ ਹਾਂ BJP ਨੂੰ। ਤੇ ਫਿਰ ਸੂਬਿਆਂ 'ਚ ਮੁੱਖ ਮੰਤਰੀ ਤੱਕ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਚਲਾਉਣ ਵਾਲੇ ਨੁਮਾਇੰਦੇ ਤੱਕ RSS 'ਚੋਂ ਲਿਆਂਦੇ, ਚਾਹੇ ਉਹਨੂੰ ਰਾਜਨੀਤਿਕ ਸਮਝ ਸੀ ਚਾਹੇ ਨਹੀਂ, ਚਾਹੇ ਧਰਾਤਲ ਤੇ ਉਹਨਾਂ ਦਾ ਤੁਹਾਨੂੰ ਕਾਸ ਸੀ ਜਾਂ ਨਹੀਂ।
ਫਿਰ ਇਸ ਤਰੀਕੇ ਕਰਨਾ, ਜਿਹੜਾ ਲਾ ਸਕਦਾ ਉਹ ਹਟਾ ਵੀ ਸਕਦਾ, ਜਿਹੜਾ ਬਣਾ ਸਕਦਾ ਉਹ ਢਾ ਵੀ ਸਕਦਾ ਜੀ। ਸੋ ਇਸ ਲਈ ਕੀ ਨਰਿੰਦਰ ਮੋਦੀ ਨੇ RSS ਦਾ ਗੁਣਗਾਨ ਇਸ ਮੌਕੇ ਇਸ ਲਈ ਕੀਤਾ ਕਿ ਉਹ ਇੰਨੇ ਖੁਸ਼ ਹੋ ਜਾਣ ਕਿ 75 ਸਾਲ ਤੋਂ ਬਾਅਦ ਅੱਖਾਂ ਮੀਚ ਲੈਣ ਤੇ ਕਹਿਣ ਕਿ ਨਾ ਕੋਈ ਗੱਲ ਨਹੀਂ, ਬਣਿਆ ਰਿਹਾ ਤੂੰ ਹਲੇ ਜੀ। ਸਹੀ ਹੈ, ਬਿਲਕੁਲ। ਜਾਂ ਬਿਹਾਰ 'ਚ ਚੋਣਾਂ ਆ ਰਹੀਆਂ ਤੇ BJP ਜਾਣਦੀ ਹੈ ਕਿ ਅਸੀਂ ਮੁੱਦਿਆਂ ਦੇ ਆਧਾਰ ਤੇ ਜੇ ਲੜੇ ਤਾਂ ਕਿਤੇ ਖੋ ਜਾਾਂਗੇ, ਤਾਂ ਕਿਉਂ ਨਾ ਫਿਰ ਫਿਰਕੂ ਰੰਗ ਦੀ ਪਾਤ ਚਾੜੀਏ। ਬਿਲਕੁਲ ਸਹੀ। ਅੱਜ ਲਾਲ ਕਿਲੇ ਤੋਂ ਇਹ ਬੋਲਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਬੋਲੂੰਗਾ ਤਾਂ ਵਿਰੋਧੀ ਮੇਰੇ ਤੇ ਹਮਲਾਵਰ ਹੋਣਗੇ, ਉਹ ਸਵਾਲ ਕਰਨਗੇ ਜੀ ਕਿ ਇਹ ਕੀ ਮਤਲਬ ਹੈ ਜੀ, ਕਿਉਂ ਜ਼ਿਕਰ ਕੀਤਾ ਜੀ ਉਹਦਾ, ਉਹਨਾਂ ਸਾਡੇ ਨਾਲ ਪ੍ਰਚਾਰ ਆਪਣੇ ਆਪ ਹੋ ਜਾਊਗਾ। ਫਿਰ ਉਸ ਡਰ ਖੌਫ ਚੋਂ ਸਾਰੀਆਂ ਤਰ੍ਹਾਂ ਉੱਥੇ ਬਿਹਾਰ 'ਚ ਸਾਡੇ ਬਾਟੇ 'ਚ ਆ ਪੈਣਗੀਆਂ ਤੇ ਸਾਡਾ ਵੋਟਾਂ ਨਾਲ ਝੋਲੀਆਂ ਭਰ ਜਾਣਗੀਆਂ। ਕੀ ਉਹ ਬਿਹਾਰ ਲਈ ਬੋਲਿਆ? ਸਹੀ ਹੈ ਜੀ। ਜਾਂ ਫਿਰ ਤੁਸੀਂ ਪਹਿਲਾਂ 11 ਸਾਲ ਜਾਂ ਵਾਜਪਾਈ ਵਾਲੇ ਵੀ 5-6 ਸਾਲ ਲਾ ਲਈਏ, 16-17 ਸਾਲ ਤੁਸੀਂ ਇਸ ਲਈ ਜ਼ਿਕਰ ਨਹੀਂ ਕੀਤਾ ਕਿ ਤੁਸੀਂ ਧਰਾਤਲ ਤੇ ਗਰਾਊਂਡ ਤਿਆਰ ਕਰ ਰਹੇ ਸੀ, ਹੁਣ ਤੁਸੀਂ ਕਿਤਾਬਾਂ ਬਦਲਤੀਆਂ, ਇਤਿਹਾਸ ਬਦਲਤਾ, ਸਿੱਖਿਆ ਸਿਸਟਮ ਬਦਲਤਾ, ਹੈ ਨਾ, ਸੂਬਿਆਂ 'ਚ ਰੰਗ ਢੰਗ ਬਦਲਤਾ, ਜਿੱਥੇ ਜਿੱਥੇ ਤੁਹਾਡੀ ਸਰਕਾਰ ਆਈ ਹੈ ਉੱਥੇ ਉਹੋ ਜਿਹਾ ਮਾਹੌਲ ਸਿਰਜਤਾ ਤੇ ਤੁਹਾਨੂੰ ਲੱਗਿਆ ਕਿ ਹੁਣ ਲਾਲ ਕਿਲੇ ਦੀ ਫਸੀਲ ਤੋਂ ਬੋਲਣ ਦਾ ਮੌਕਾ ਆ ਗਿਆ, ਕਿ ਤਿਰੰਗੇ ਦੇ ਬਰਾਬਰ RSS ਦਾ ਝੰਡਾ ਕੱਢਣ ਦਾ ਮੌਕਾ ਆ ਗਿਆ। ਕੀ ਤੁਹਾਡਾ ਰਾਸ਼ਟਰਵਾਦ ਇਹੀ ਹੈ? ਬਿਲਕੁਲ। ਨਾਲੇ ਜਿਹੜੀ RSS ਦੇ ਜੀ ਨਾਲੇ ਜਿਹੜੀ RSS ਦੇ ਸੋਲੇ ਗਾ ਰਹੇ ਨੇ ਆਜ਼ਾਦੀ ਦਿਹਾੜੇ ਤੇ ਉਸ RSS ਨੇ ਤਾਂ ਤਿਰੰਗਾ ਝੰਡਾ ਨਹੀਂ ਲਹਿਰਾਇਆ ਆਪਦੇ ਹੈੱਡਕੁਆਟਰ ਤੇ। ਆਜ਼ਾਦੀ ਦਾ ਹੀ ਪ੍ਰਤੀਕ ਹੈ ਨਾ ਤਿਰੰਗਾ ਝੰਡਾ, ਉਸ ਤੋਂ ਬਾਅਦ ਹੀ ਨੇਸ਼ਨ ਦਾ ਪ੍ਰਤੀਕ ਬਣਿਆ ਨਾ, ਉਹਨੇ ਉਹ ਝੰਡਾ ਨਹੀਂ ਲਾਇਆ ਜਿਹੜੀ RSS ਦੇ ਗੁਣਗਾਨ ਕਰ ਰਹੇ ਨੇ। ਤੇ ਆਜ਼ਾਦੀ ਦਿਹਾੜੇ ਤੇ ਪੰਜਾਬ ਨੂੰ ਇੱਕ ਤੋਹਫਾ ਕਹੀਏ ਜਾਂ ਪੰਜਾਬ ਨੂੰ ਇੱਕ ਝਟਕਾ ਕਹੀਏ, ਕੀ ਕਹੀਏ ਸ਼ਰਮਾ ਜੀ? ਕਹਿੰਦੇ ਪ੍ਰਧਾਨ ਮੰਤਰੀ ਸੜਕ ਯੋਜਨਾ ਹੀ ਰੱਦ ਕਰ ਦਿੱਤੀ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਆਜ਼ਾਦੀ ਦਿਹਾੜੇ ਦਾ ਤੋਹਫਾ ਹੀ ਸਮਝ ਲਓ ਕਿ ਆਜ਼ਾਦੀ ਦਿਹਾੜਾ ਆਉਣ ਤੋਂ ਪਹਿਲਾਂ ਹੀ ਜੀ ਇੱਕ ਫਰਮਾਨ ਆ ਗਿਆ ਕਿ ਜੀ ਤੁਹਾਡੀ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਅਸੀਂ ਰੱਦ ਕਰ। ਠੀਕ ਹੈ। ਜਿਹੜੇ ਦਰਸ਼ਕ ਸਰੋਤੇ ਸਾਨੂੰ ਦੇਖ ਸੁਣ ਰਹੇ ਨੇ ਉਹਨਾਂ ਨੂੰ ਧਿਆਨ 'ਚ ਹੋਏਗਾ ਕਿ ਜਦੋਂ ਪੰਜਾਬ ਆਉਂਦੇ ਨੇ, ਆਪਣੇ ਪਿੰਡਾਂ ਨੂੰ ਜਾਂਦੇ ਨੇ, ਤਾਂ ਪਿੰਡਾਂ ਦੀਆਂ ਕੁਝ ਲਿੰਕ ਸੜਕਾਂ ਦੇ ਉੱਤੇ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਵੱਖ ਵੱਖ ਖੇਤਰਾਂ ਨਾਲ, ਉਹਨਾਂ ਦੇ ਵਿੱਚ ਕੁਝ ਸੜਕਾਂ ਦੇ ਉੱਤੇ ਤੁਸੀਂ ਦੇਖਦੇ ਹੋਵੋਗੇ ਕਿ ਵਿਚਾਲੇ ਨਾ ਚਿੱਟੀ ਪੱਟੀ ਪਾਈ ਹੁੰਦੀ ਹੈ, ਚੌੜੀ ਸੜਕ ਬਣੀ ਹੁੰਦੀ ਹੈ ਨਾ, ਮਤਲਬ ਕਿ ਉਸ ਸੜਕ ਅਕਸਰ ਜਿਹਦੇ ਵਿਚਾਲੇ ਚਿੱਟੀ ਪੱਟੀ ਪਈ ਹੋਵੇ ਉਹਨੂੰ ਪੰਜਾਬ ਦੇ ਪਿੰਡਾਂ ਵਾਲੀਆਂ ਸੜਕਾਂ ਨੂੰ ਫਿਰ ਇਹ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਹਵਾਲੇ ਨਾਲ ਜਾਣਿਆ ਜਾਂਦਾ, ਜਾਂ ਚਿੱਟੀ ਪੱਟੀ ਵਾਲੀ ਸੜਕ ਵਾਲੀ ਨਾਂ ਨਾਲ ਜਾਣਿਆ ਜਾਂਦਾ। ਉਸ ਸੜਕ ਦਾ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬਣੀ ਸੜਕ ਦਾ ਮਤਲਬ ਹੈ। ਹੁਣ ਪਿਛਲੇ 31 ਮਾਰਚ ਨੂੰ 828 ਕਰੋੜ 828 ਕਰੋੜ 87 ਲੱਖ, ਮਤਲਬ ਲਗਭਗ 829 ਕਰੋੜ ਦਾ ਇਹ ਪ੍ਰੋਜੈਕਟ ਸੀਗਾ, ਜਿਹਦੇ ਵਿੱਚ 3 ਪ੍ਰੋਜੈਕਟ ਸੀਗੇ, ਜਿਹਦੇ ਵਿੱਚ 64 ਸੜਕਾਂ ਅਪਗ੍ਰੇਡ ਹੋਣੀਆਂ ਸੀ ਤੇ 38 ਪੁਲ ਬਣਨੇ ਸੀ। ਸੋ ਇਹਦੇ ਲਈ ਜਦੋਂ 31 ਮਾਰਚ ਨੂੰ ਇਹ ਆਈ ਯੋਜਨਾ ਤੇ ਉਹਦੇ ਤਹਿਤ ਕੰਮ ਸ਼ੁਰੂ ਹੋਇਆ ਤੇ ਹੁਣ ਫਿਰ ਕਹਿੰਦੇ ਜੀ 11 ਜੁਲਾਈ ਨੂੰ ਚਿੱਠੀ ਆ ਗਈ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਤੇ ਸੰਯੁਕਤ ਸਕੱਤਰ ਸਾਹਿਬ ਦੀ ਦਸਤਖਤਾਂ ਹੇਠ ਕੇ ਵੀ ਜਿਹੜੇ ਟੈਂਡਰ ਨਹੀਂ ਹੋਏ, ਜਿਹੜੇ ਕੰਮ ਜੇ ਨਹੀਂ ਹੋਏ, ਉਹ ਪ੍ਰੋਜੈਕਟ ਰੱਦ ਕੀਤੇ ਗਏ ਜੀ। ਹੁਣ ਸਥਿਤੀ ਇਹ ਹੈ ਕਿ ਸੜਕਾਂ ਦਾ ਕੰਮ ਤਾਂ ਕਾਫੀ ਹੱਦ ਤੱਕ ਮੁਕੰਮਲ ਹੋਇਆ ਪ੍ਰਵੀਨ ਜੀ, ਪਰ ਪੁਲ ਕੋਈ ਨਹੀਂ ਬਣਿਆ। 38 ਦੇ 38 ਪੁਲ ਅੱਧ ਬਾਟੇ ਲਟਕ ਗਏ ਤੇ ਜਿਹੜਾ ਸੜਕਾਂ ਦਾ ਕੰਮ ਜਿੱਥੇ ਸੀ ਉੱਥੇ ਹੀ ਛੁੱਟ ਗਿਆ। ਸਹੀ ਹੈ। ਇਹ ਕਿਹੜੀ ਮਨਸ਼ਾ ਜੀ ਕੇਂਦਰ ਦੀ? ਕਿਹੜਾ ਪਿਆਰ ਮੋਹ ਪਾਲ ਰਹੇ ਹੋ? ਇੱਕ ਪਾਸੇ ਪੰਜਾਬ 'ਚ ਸੱਤਾ ਸੁੱਖ ਮਾਨਣ ਦੇ ਸੁਪਨੇ ਦੇਖਦੇ ਹੋ, ਦੂਏ ਪਾਸੇ ਤੁਸੀਂ ਆਹ ਢੰਗ ਤਰੀਕਾ ਅਪਣਾਉਂਦੇ ਹੋ। ਇਹ ਅੰਦਰ ਜ਼ਹਿਰ ਕਿੰਨੀ ਭਰੀ ਹੋਈ ਹੈ ਤੁਹਾਡੀ ਕਿ ਤੁਸੀਂ ਇਸ ਤਰ੍ਹਾਂ ਪ੍ਰੋਜੈਕਟ ਦਿੰਦੇ ਹੋ। ਮਤਲਬ ਫਿਰ ਉਹ ਡਬਲ ਇੰਜਨ ਸਰਕਾਰ ਲਿਆਓ ਜੀ ਤਾਂ ਕਰਾਂਗੇ ਜੀ। ਮਤਲਬ ਸਰਕਾਰ ਹੁੰਦੀ ਹੈ, ਸਰਕਾਰ ਵਾਂਗ ਕਿਉਂ ਨਹੀਂ ਸੋਚਦੀ ਜੀ? ਸੂਬੇ ਹੁੰਦੇ ਨੇ, ਸੂਬਿਆਂ ਨੂੰ ਸੂਬਿਆਂ ਵਾਂਗ ਕਿਉਂ ਨਹੀਂ ਦੇਖਦੇ? ਦੂਸਰੇ ਪਾਸੇ ਫਿਰ ਜੇਕਰ ਅਜਿਹਾ ਕੋਈ ਧੱਕਾ ਕੇਂਦਰ ਕਰੇ ਤਾਂ ਉਹਦੇ ਖਿਲਾਫ ਢਾਲ ਬਣ ਕੇ ਖੜਨਾ ਕਿਹਨੇ ਹੈ? ਸਰਕਾਰ ਨੇ। 117 ਕਾਹਦੇ ਲਈ ਚੁਣਦੇ ਆ? 13 ਮੈਂਬਰ ਪਾਰਲੀਮੈਂਟ ਕਾਹਦੇ ਲਈ ਚੁਣਦੇ ਆ? 7 ਰਾਜ ਸਭਾ ਕਾਹਦੇ ਲਈ ਭੇਜਦੇ ਆ? ਸਹੀ ਹੈ। ਭਗਵੰਤ ਮਾਨ ਜੀ ਨੇ ਚੱਕ ਲਿਆ ਜਦੇ ਹਰਾ ਪੈਨ, ਜਦੋਂ ਲਿਖਤੀ ਇਹਨੂੰ ਚਿੱਠੀ, ਜਿਹੜੀਆਂ ਤੁਹਾਡੀਆਂ ਚਿੱਠੀਆਂ ਨੇ ਪੇਂਡੂ ਵਿਕਾਸ ਫੰਡ ਦਬਾਤਾ ਹੋ ਜਾਏ ਕਰ ਦੇਣਗੇ। ਸਹੀ ਹੈ, ਬਿਲਕੁਲ ਜੀ। ਮਤਲਬ ਤੁਸੀਂ ਰਾਜਨੀਤਿਕ ਲੜਾਈ ਕਿਉਂ ਨਹੀਂ ਲੜਦੇ? ਕਿਉਂ ਡਰ ਲੱਗਦਾ ਲੜਾਈ ਲੜਨ ਤੋਂ? ਦਓ ਸੱਦਾ ਸਾਰੇ ਦਲਾਂ ਨੂੰ, ਬਲਾਕ 117 ਦੇ 17, ਬਲਾਓ 13 ਦੇ 13, ਜਿਹੜਾ ਨਹੀਂ ਆਊਗਾ ਪੰਜਾਬ ਆਪੇ ਦੇਖ ਲੂਗਾ ਕਿਹੜਾ ਭੱਜਦਾ ਜੀ। ਜੀ ਤੁਸੀਂ ਹਾਕ ਤਾਂ ਮਾਰੋ ਕਿ ਚਲੋ ਦਿੱਲੀ ਚਲੀਏ। ਉੱਥੇ ਕਿਉਂ ਨਹੀਂ ਜਾ ਕੇ ਬੈਠ ਕੇ ਧਰਨਾ ਲੱਗਦਾ?
ਉੱਥੇ ਬੈਠ ਕੇ ਕੀ ਇਸ ਲਈ ਕਿ ਕੱਲ ਨੂੰ ਜੇ ਉਹਨਾਂ ਦੀ ਗੋਦੀ 'ਚ ਬੈਠਣਾ ਪਿਆ ਤਾਂ ਨਾ ਕਿਤੇ ਗੁੱਸੇ ਹੋ ਜਾਣ, ਉਹ ਬਿਠਾਉਣ ਤੋਂ ਨਾ ਕਰ ਦੇਣ, ਜਾਂ ਡਰ ਲੱਗਦਾ ਬੰਬ ਰੋੜਦੇ ਆ ਉੱਥੇ ਵੀ ਕੋਈ ਚੋਰ ਮੋਰੀਆਂ ਪਈਆਂ। ਹਾਂਜੀ ਹਾਂਜੀ, ਤੋ ਇਹ ਬਹੁਤ ਸਵਾਲ ਖੜੇ ਆ ਜੀ ਕਿ ਸਾਡਾ ਪੇਂਡੂ ਵਿਕਾਸ ਫੰਡ ਵੀ ਰੋਕੀ ਬੈਠੇ ਆ, GST ਸਮੇਂ ਸਿਰ ਨਹੀਂ ਦਿੰਦੇ, ਸਿਹਤ ਸਿੱਖਿਆ ਵਾਲਾ ਪੈਸਾ ਸਮੇਂ ਸਿਰ ਨਹੀਂ ਦਿੰਦੇ, ਤੇ ਹੁਣ ਆ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਅੱਧ ਬਾਟੇ ਰੱਦ ਕਰਕੇ ਇਹ ਤੋਹਫਾ ਦਿੱਤਾ ਸਾਨੂੰ ਆਜ਼ਾਦੀ ਦਿਹਾੜੇ। ਤੁਸੀਂ ਇੱਕ ਚਲਾਕੀ ਹੋਰ ਦੇਖੋ ਸ਼ਰਮਾ ਜੀ, ਵੀ ਇੱਕ ਪਾਸੇ ਸਰਕਾਰ, ਸੈਂਟਰ ਸਰਕਾਰ ਵੱਡੇ ਵੱਡੇ ਹਾਈਵੇ ਪ੍ਰੋਜੈਕਟ ਲੈ ਕੇ ਪੰਜਾਬ ਦੇ ਵਿੱਚ ਆ ਰਹੀ ਹੈ, ਉਹਨਾਂ ਤਹਿਤ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ, ਉਹਨਾਂ ਤਹਿਤ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ, ਇੱਕ ਜਿੱਥੇ ਥਾਂ ਵੀ ਪਈ ਹੈ ਔਰ ਜਿਸ ਬੁਨਿਆਦੀ ਢਾਂਚੇ ਦੀ ਲੋੜ ਪੰਜਾਬ ਦੇ ਅਸਲ ਦੇ ਵਿੱਚ ਲੋਕਾਂ ਨੂੰ ਹੈ, ਕਿਉਂਕਿ ਹਾਈਵੇ ਦੀ ਲੋੜ ਤਾਂ ਵੱਡੇ ਕਾਰਪੋਰੇਟਸ ਨੂੰ ਪਊਗੀ ਨਾ ਆਉਣ ਵਾਲੇ ਟਾਈਮ 'ਚ, ਜਦੋਂ ਬਾਰਡਰ ਖੁੱਲ੍ਹ ਗਏ, ਸਾਰਾ ਕੁਝ ਚੱਲ ਪਿਆ, ਵਪਾਰ ਵੀ ਤੇ ਸਾਰਾ ਕੁਝ ਇੱਥੋਂ ਪ੍ਰੋਡਕਟ ਮਿਡਲ ਈਸਟ ਤੇ ਹੋਰ ਗਾਂ ਯੂਰਪ ਤੱਕ ਜਾਣ ਲੱਗ ਪਏ, ਉਦੋਂ ਉਹਨਾਂ ਨੂੰ ਲੋੜ ਪੈਣੀ ਹੈ। ਪਰ ਉਹਦਾ ਵਿਸਥਾਰ ਕੀਤਾ ਜਾ ਰਿਹਾ, ਉਹਦੇ ਲਈ ਪੰਜਾਬ ਪੁਲਿਸ ਤੋਂ ਡੰਡੇ ਪਾਏ ਜਾ ਰਹੇ, ਲੋਕਾਂ ਦੇ ਪੁੜੇ ਕਟਵਾਏ ਜਾ ਰਹੇ ਆ। ਇੱਕ ਜਿਹੜਾ ਲੋਕਾਂ ਦਾ ਬੇਸਿਕ ਢਾਂਚਾ ਜਿਹੜਾ ਉਹਨਾਂ ਨੂੰ ਚਾਹੀਦਾ ਆਉਣ ਜਾਣ ਵਾਸਤੇ, ਆਪਦੀ ਟਰਾਂਸਪੋਰਟੇਸ਼ਨ ਵਾਸਤੇ, ਉਹਨਾਂ ਤੋਂ ਖੋਇਆ ਜਾ ਰਿਹਾ। ਏਦੂ ਵੱਡੀ ਮਕਾਰੀ ਕੀ ਹੋਊਗੀ ਪੰਜਾਬ ਦੇ ਲੋਕਾਂ ਦੇ ਨਾਲ। ਅਗਲੀ ਗੱਲ ਕਰੀਏ, ਇਸ ਟਾਈਮ ਸੱਤਾ ਦਾ ਨਸ਼ਾ, ਸੱਤਾ ਦਾ ਗਰੂਰ ਜਿਹੜੇ ਲੋਕਾਂ ਦੇ ਉੱਤੇ ਸਿਰ ਚੜ ਕੇ ਬੋਲ ਰਿਹਾ, ਜਿਹੜੇ ਲੋਕ ਪੰਜਾਬ ਦੇ ਕਦੇ ਗੁਣ ਗਾਉਂਦੇ ਨਹੀਂ ਸੀ, ਥੱਕਦੇ, ਪੰਜਾਬੀਆਂ ਦੇ ਸੋਹਲੇ ਗਾਉਂਦੇ ਸੀ, ਅੱਜ ਕੱਲ੍ਹ ਉਹ ਪੰਜਾਬੀਆਂ ਨੂੰ ਦਾਅਵੇ ਮਾਰ ਰਹੇ ਨੇ। ਮਨੀਸ਼ ਸਿਸੋਦੀਆ ਕਹਿੰਦੇ ਇੱਕ ਸਮਾਗਮ ਦੇ ਵਿੱਚ ਬੋਲ ਰਹੇ ਸੀਗੇ, ਉਹ ਕਹਿੰਦੇ ਕਿ ਪੰਜਾਬੀਆਂ ਨੂੰ ਹੁਣ ਕੁੱਟ ਕੇ ਸਾਮ-ਦਾਮ ਦੰਡ ਭੇਦ ਦਾ ਜ਼ਿਕਰ ਵੀ ਕਰਦੇ ਨੇ, ਤੇ ਇਹ ਕਰਕੇ ਕਹਿੰਦੇ 2027 ਦੀਆਂ ਚੋਣਾਂ ਜਿਹੜੀ ਆ ਉਹ ਆਮ ਆਦਮੀ ਪਾਰਟੀ ਜਿੱਤੂਗੀ। ਵੀ ਸਵਾਲ ਵੱਡਾ ਇਹ ਹੁੰਦਾ ਵੀ ਅੱਜ ਤੱਕ ਪੰਜਾਬੀਆਂ ਨੂੰ ਕੁੱਟ ਕੇ ਰਾਜ ਕਰ ਸਕਿਆ ਕੋਈ ਸ਼ਰਮਾ ਜੀ? ਦੇਖੋ, ਇਹ ਭੁਲੇਖਾ ਉਹਨਾਂ ਨੂੰ ਇਸ ਲਈ ਪੈ ਗਿਆ ਕਿ ਜਿਹੜੇ ਪੰਜਾਬੀਆਂ ਚੋਂ ਨੁਮਾਇੰਦੇ ਚੁਣ ਕੇ ਪੰਜਾਬ ਨੇ ਭੇਜਤੇ, ਉਹਨਾਂ ਦੀ ਰੀੜ ਦੀ ਹੱਡੀ ਟੁੱਟ ਚੁੱਕੀ। ਜੀ ਜੀ, ਸਹੀ ਹੈ। ਤੇ ਉਹ ਦਿੱਲੀ ਮੂਹਰੇ ਦੰਡਵਤ ਪ੍ਰਣਾਮ ਜਿਹਨੂੰ ਕਹਿੰਦੇ ਆ ਨਾ ਆਪਣੇ, ਕਿ ਲੰਮੇ ਪੈ ਕੇ ਡੰਡੌਤ ਕੱਢ, ਉਹ ਡੰਡੌਤ ਕੱਢ ਰਹੇ ਨੇ ਇਹ ਸਾਡੇ ਨੁਮਾਇੰਦੇ ਉਹਨਾਂ ਮੂਹਰੇ। ਜੀ ਜੀ, ਤੇ ਉਹਨਾਂ ਨੂੰ ਲੱਗੇ ਪੰਜਾਬ ਤਾਂ ਸਾਰਾ ਪੰਜਾਬ ਹੀ ਏਦਾਂ ਦਾ। ਸਹੀ ਗੱਲ ਹੈ, 94-95 ਬੰਦੇ ਪੰਜਾਬ, ਉਹਨਾਂ ਨੂੰ ਪੰਜਾਬ ਸਮਝੀ ਬੈਠੇ ਨੇ ਕਿ ਭਾਈ ਇੱਥੇ ਤਾਂ ਮਤਲਬ ਕਿ ਜੇ ਦਾਲ ਧਰ ਲਈ ਉਹ ਚ ਵੀ 2-4 ਕੋੜਕੂ ਹੁੰਦੇ ਨੇ, ਤਾਂ ਕੋੜਕੂ ਨੇ ਜਿਹੜੇ ਕੱਢ ਕੇ ਸਿੱਟਣੇ ਪੈਂਦੇ ਆ, ਮੂੰਹ ਚ ਵੀ ਆ ਜਾਵੇ। ਸਹੀ ਹੈ, ਇਹ ਤਾਂ ਉਹ ਕੋੜਕੂ ਨੇ। ਕੋਈ ਗੱਲ ਨਹੀਂ, ਪੰਜਾਬ ਕੱਢ ਦੂਗਾ ਅਗਲੀ ਵਾਰ ਜਦੋਂ ਦਾਲ ਧਰੂਗਾ 2027 ਚ। ਸਹੀ ਹੈ, ਲੱਗ ਜੂ ਪਤਾ। ਪਰ ਤੁਹਾਡੀ ਗੱਲ ਦਰੁਸਤ ਹੈ ਕਿ ਮੈਂ ਹੈਰਾਨ ਸੀ ਕਿ ਉਹ ਬੀਬੀਆਂ ਜਿਹੜੀਆਂ ਸੁਣ ਰਹੀਆਂ ਸੀ ਉਹ ਪੰਜਾਬ ਦੀਆਂ ਹੀ ਸੀ। ਸਹੀ ਹੈ, ਜਿਹੜੇ ਲੀਡਰ ਬੈਠੇ ਸੀ, ਅਮਨ ਅਰੋੜਾ ਜੀ ਤੇ ਭਗਵੰਤ ਮਾਨ ਜੀ, ਇਹ ਪੰਜਾਬ ਦੇ ਹੀ ਨੇ। ਹੁਣ ਕਹੀਏ ਪੰਜਾਬ ਦੇ ਹੈਗੇ ਹੋ ਕਿ ਨਹੀਂ? ਮਤਲਬ ਤੁਹਾਡੇ ਮੂਹਰੇ ਦਿੱਲੀ ਤੋਂ ਆ ਕੇ ਤੁਹਾਡਾ ਆਕਾ ਹੋਊਗਾ, ਪੰਜਾਬ ਦਾ ਆਕਾ ਨਹੀਂ ਆ ਉਹ। ਸਹੀ ਹੈ, ਬਿਲਕੁਲ। ਤੇ ਉਹ ਸਮਝਾ ਕੀ ਰਿਹਾ 2027 ਜਿੱਤਣਾ ਆਪਾਂ ਨਹੀਂ ਜਿੱਤਣਾ, ਤੁਸੀਂ ਜਿੱਤਣ ਨੂੰ ਫਿਰਦੇ ਹੋ। ਜੇ ਆਪਾਂ ਜਿੱਤੇ ਹੁੰਦੇ ਤਾਂ ਅੱਜ ਪੰਜਾਬ 'ਚ ਆਪਣਾ ਹੀ ਰਾਜ ਹੁੰਦਾ। ਜੀ ਸਹੀ ਹੈ, ਬਿਲਕੁਲ। ਇਹ ਪੰਜਾਬ ਦਾ ਰਾਜ ਨਹੀਂ ਹੈ, ਪੰਜਾਬ ਦੀ ਸਰਕਾਰ ਨਹੀਂ ਹੈ। ਮਤਲਬ ਲੋਕਾਂ ਨੂੰ ਕਹਾਵਤ ਚੇਤੇ ਆਉਂਦੀ ਹੋਣੀ ਕਿ ਆਪਣਾ ਬੱਟੂ ਸ਼ਾਮੇ ਡਿੱਗੂ, ਇਹਦੇ ਨਾਲ ਪਹਿਲਾਂ ਆਪਣੇ ਲੁੱਟਦੇ ਸੀ ਤਾਂ ਕੁਛ ਸ਼ਾਮੇ ਦਾ ਡਿੱਗਦੇ ਸੀ, ਮੁੜ ਕੇ ਉੱਧਰ ਨੂੰ ਮੁੜਨਾ ਪਊ, ਇਹਦਾ ਮਤਲਬ। ਸਹੀ। ਪਰ ਉਹਨਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਹੈ, ਦਿਮਾਗ ਟਿਕਾਣੇ ਆ ਜਾਣਾ ਚਾਹੀਦਾ ਕਿ ਹੁਣ ਐ ਨਹੀਂ ਸਰਨਾ, ਹੁਣ ਬੰਦੇ ਬਣ ਕੇ ਇਮਾਨਦਾਰੀ ਨਾਲ ਕੰਮ ਕਰਨਾ ਪੈਣਾ। ਸੋ ਪਹਿਲੀਆਂ ਪਾਰਟੀਆਂ ਦੀਆਂ ਨਲਾਇਕੀਆਂ ਦਾ ਖਮਿਆਜ਼ਾ ਹੀ ਭੁਗਤ ਰਹੇ ਆ ਕਿ ਦਿੱਲੀ ਵਾਲੇ ਆ ਕੇ ਸਾਡੀਆਂ ਪੰਜਾਬ ਦੀਆਂ ਮਾਵਾਂ ਧੀਆਂ ਭੈਣਾਂ ਨੂੰ ਬਿਠਾ ਕੇ ਲੜਾਈ ਕਰਨਾ, ਝਗੜਾ ਕਰਨਾ, ਡੰਡੇ ਮਾਰਨਾ, ਸਿਰ ਪਾੜਨਾ, ਹੈਨਾ, ਇਸ ਤਰੀਕਾ ਕਰ ਸਿਖਾ ਰਹੇ ਨੇ। ਤੇ ਚੋਣ ਮੋਹਾਲੀ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦਾ ਸਮਾਗਮ ਸੀ, ਟ੍ਰੇਨਿੰਗ ਕੈਂਪ ਸੀ ਕਿ 2027 ਦੀਆਂ ਚੋਣਾਂ ਲਈ ਘਰ ਘਰ ਜਾ ਕੇ ਕਿਵੇਂ ਪ੍ਰਚਾਰ ਕਰਨਾ ਸਰਕਾਰੀ ਯੋਜਨਾਵਾਂ ਦਾ, ਜੋ ਸਰਕਾਰ ਨੇ ਕੀਤਾ। ਠੀਕ ਹੈ, ਸਾਰੀਆਂ ਸਰਕਾਰਾਂ, ਸਾਰੀਆਂ ਪਾਰਟੀਆਂ ਕਰਦੀਆਂ, ਕਰੋ, ਉਹਨਾਂ ਨੂੰ ਆਪਣੇ ਕੰਮਾਂ ਦੇ ਦਮ ਦੇ ਉੱਤੇ ਸਮਝਾਓ। ਤੇ ਸਿਆਸਤ 'ਚ ਕਿਹਾ ਜਾਂਦਾ ਕਿ ਹਰ ਚਾਲ ਵਾਜਬ ਹੈ, ਪਰ ਉਹ ਚਾਲ ਕੋਈ ਮਰਿਆਦਾ ਤਾਂ ਹੁੰਦੀ ਹੈ ਨਾ ਉਸ ਚਾਲ ਦੀ ਵੀ। ਮਤਲਬ ਪੂਰੇ ਜੇ ਢਲਣ ਤੋਂ ਬਾਅਦ ਯੁੱਧ ਬੰਦ ਹੋ ਜਾਊਗਾ ਤਾਂ ਹੈਗਾ ਨਾ। ਜੀ ਸਹੀ ਹੈ। ਤੇ ਪਰ ਤੁਸੀਂ ਤਾਂ ਉਹ ਸ਼ਰਮ ਵੀ ਲਾਤੀ। ਜਨਤਕ ਤੌਰ ਤੇ ਜਦੋਂ ਕੈਮਰੇ ਲੱਗੇ ਨੇ, ਤੁਸੀਂ ਲਾਈਵ ਰਿਕਾਰਡ ਹੋ ਰਹੇ ਹੋ, ਸਾਰਾ ਕੁਛ ਹੈ, ਉੱਥੇ ਤੁਹਾਡੀ ਇਹ ਬਿਆਨੀਆਂ ਸਾਹਮਣੇ ਆਉਂਦਾ ਜਦੋਂ ਮਨੀਸ਼ ਸਿਸੋਦੀਆ ਸੰਬੋਧਨ ਕਰਦਿਆਂ ਕਹਿ ਰਹੇ ਨੇ ਸਾਮ ਦਾਮ ਦੰਡ ਵੇਦ, ਸੱਚ ਝੂਠ, ਕੁਐਸਚਨ ਆਨਸਰ ਤੇ ਲੜਾਈ ਝਗੜਾ, ਜੋ ਕਰਨਾ ਪਵੇ ਉਹ ਕਰਾਂਗੇ 2027 ਜਿੱਤਣ ਲਈ। ਇਹ ਸ਼ਬਦ ਨੇ, ਬਿਲਕੁਲ। ਸਾਮ ਦਾਮ ਦੰਡ ਵੇਦ, ਸੱਚ ਝੂਠ, ਕੁਐਸਚਨ ਆਨਸਰ ਤੇ ਲੜਾਈ ਝਗੜਾ, ਜੋ ਕਰਨਾ ਪਵੇ ਉਹ ਕਰਾਂਗੇ। ਇੱਥੋਂ ਅੰਦਾਜ਼ਾ ਲਾ ਲਓ ਫਿਰ ਕਿ ਉਹ ਕਿਸ
ਤਰੀਕੇਕਾਰ ਨਾਲ ਪੰਜਾਬ ਨੂੰ ਜਿੱਤਣਾ ਚਾਹੁੰਦੇ ਨੇ, ਪੰਜਾਬ ਨੂੰ ਕੁੱਟਣਾ ਚਾਹੁੰਦੇ ਨੇ, ਪੰਜਾਬ ਨੂੰ ਲੜਾਉਣਾ ਚਾਹੁੰਦੇ ਨੇ, ਪੰਜਾਬ ਨੂੰ ਭਰਾਉਣਾ ਚਾਹੁੰਦੇ, ਜਾਗੋ ਪੰਜਾਬੀ ਹੋ ਜਾਗੋ। ਸਹੀ ਹੈ। ਤੇ ਨਾਲੇ ਜਿਹੜੀ ਦੂਜੀ ਗੱਲ ਹੈ ਕਿ ਦੇਖਦੇ ਆ ਚੋਣ ਕਮਿਸ਼ਨ ਇਹ ਤੇ ਕੀ ਕਾਰਵਾਈ ਕਰਦਾ, ਜਦੋਂ ਇੱਕ ਸ਼ਰੇਆਮ ਇੱਕ ਲੀਡਰ ਜਿਹੜਾ ਉਹ ਸਟੇਜ ਦੇ ਉੱਤੋਂ ਖੜ ਕੇ ਭਾਸ਼ਣ ਦੇ ਰਿਹਾ, ਨਾ ਸਿਰਫ ਉਹ ਕਹਿ ਰਿਹਾ ਕਿ ਅਸੀਂ ਇਸ ਤਰੀਕੇ ਨਾਲ ਜਿਤਨਾ ਸਗੋਂ ਲੋਕਾਂ ਨੂੰ ਭੜਕਾ ਰਿਹਾ, ਇਹ ਪਰਚਾ ਬਣਦਾ ਸ਼ਰਮਾ ਜੀ ਸਹੀ ਮਾਇਨੇ ਦੇ ਵਿੱਚ, ਲੋਕਾਂ ਨੂੰ ਭੜਕਾਉਣ ਦਾ, ਲੋਕਾਂ ਨੂੰ ਲੜਾਉਣ ਦਾ, ਆਪਸ ਵਿੱਚ ਦੀ ਸਿਰ ਪਵਾਉਣ ਦਾ ਪਰਚਾ। ਬਿਲਕੁਲ। ਤੇ ਆਪਾਂ ਆਪਣੇ ਸਰੋਤਾਂ ਨੂੰ ਵੀ ਸੁਣਾ ਦਈਏ ਸ਼ਰਮਾ ਜੀ, ਜਿਹੜਾ ਤੁਸੀਂ ਸਾਮ ਦਾਮ ਦੰਡ ਭੇਦ ਦਾ ਜ਼ਿਕਰ ਕੀਤਾ ਉਹ ਵੀ ਸੁਣਾ ਦਈਏ। ਤੁਸੀਂ ਸੁਣੋ ਜਿਹੜਾ ਮਨੀਸ਼ ਸਿਸੋਦੀਆ ਕੀ ਕਹਿੰਦੇ ਨੇ। ਉਹਨਾਂ ਦੀ ਜਿਹੜੀ ਸਪੀਚ ਆ ਆਪਾਂ ਤੁਹਾਡੇ ਨਾਲ ਸਾਂਝੀ ਇਸ ਟਾਈਮ ਕਰਦੇ ਹਾਂ ਕਿ ਉਹ ਆਪਣੀ ਸਪੀਚ ਦੇ ਵਿੱਚ ਜਿਹੜੀ ਉਹਨਾਂ ਨੇ ਦਿੱਤੀ ਹੈ ਲੰਘੇ ਦਿਨਾਂ ਦੇ ਵਿੱਚ, ਉਹਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਸਾਮ ਦਾਮ ਦੰਡ ਭੇਦ ਦੀ ਜਿਹੜੀ ਗੱਲ ਆ ਉਹ ਕਰਨ ਜਾ ਰਹੇ ਨੇ। ਮੈਂ ਉਹ ਸਪੀਚ ਦੇ ਕੁਝ ਅੰਸ਼ ਜਿਹੜੇ ਆ ਉਹ ਮੈਥੋਂ ਟੈਕਨੀਕਲੀ ਤੌਰ ਤੇ ਜਿਹੜਾ ਉਹ ਗਵਾਚ ਗਏ, ਸੋ ਮੈਂ ਉਹ ਕੋਸ਼ਿਸ਼ ਕਰਦਾ ਕਿ ਉਹ ਜਦੋਂ ਗੱਲ ਕਹਿੰਦੇ ਨੇ ਪੂਰੀ ਤਾਂ ਉਹ ਕੀ ਕਹਿੰਦੇ ਨੇ, ਆਓ ਆਪਾਂ ਸੁਣਦੇ ਹਾਂ। 2027 का चुनाव जितवाना, 2027 के चुनाव जितवाने के लिए साम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे। तैयार है? जोश के साथ। बहुत बढ़िया ਜੀ। ਇਹ ਜਦੋਂ ਉਹ ਕਥਨ ਕਹਿ ਰਹੇ ਸੀ ਸ਼ਰਮਾ ਜੀ, ਉਦੋਂ ਜਿਵੇਂ ਤੁਸੀਂ ਬਿਆਨੀਆਂ ਕੀਤਾ ਹੀ ਹੈ, ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਜਿਹੜੇ ਆਪਣੇ ਆਪ ਨੂੰ 3 ਕਰੋੜ ਲੋਕਾਂ ਦੇ ਦੱਸਦੇ ਨੇ ਕਿ ਅਸੀਂ ਉਹਨਾਂ ਦੀ ਚੁਣੀ ਹੋਈ ਸਰਕਾਰ ਹੈ, ਉਹ ਮਸ਼ਕਣੀਆਂ ਹੱਸ ਰਹੇ ਨੇ, ਉਹ ਤਾੜੀਆਂ ਮਾਰ ਰਹੇ ਨੇ। ਜਿਹੜਾ ਪੰਜਾਬ ਦਾ ਪ੍ਰਧਾਨ ਹੈ, ਹਾਂਜੀ ਅਮਨ ਅਰੋੜਾ, ਉਹ ਚੁੱਪ ਕਰਕੇ ਉੱਥੇ ਡੋਨ ਵੱਟਾ ਬਣ ਕੇ ਬੈਠਾ। ਸੋ ਉਹਨਾਂ ਨੂੰ ਅਹਿਸਾਸ ਤਾਂ ਹੋ ਗਿਆ ਹੋਣਾ ਵੀ ਇਹ ਗੱਲ ਗਲਤ ਹੋ ਗਈ। ਸੋ ਇਹ ਜਿਹੜੇ ਲੋਕ ਨੇ, ਇਹਨਾਂ ਦੇ ਉੱਤੇ ਪਰਚਾ ਵੀ ਬਣਦਾ, ਇਹਨਾਂ ਤੇ ਕਾਰਵਾਈ ਵੀ ਬਣਦੀ ਆ, ਤੇ ਇਹਨਾਂ ਨੂੰ ਪੰਜਾਬੀ ਵੀ ਜਿਹੜੇ ਉਹ ਵੋਟਰ ਸਬਕ ਸਿਖਾਉਣਗੇ। ਇਹ ਨਾ ਸਿਰਫ ਇੱਕ ਬਿਆਨ ਆ, ਬਲਕਿ ਪੰਜਾਬ ਤੇ ਪੰਜਾਬੀਅਤ ਦੀ ਗੈਰਤ ਨੂੰ ਇੱਕ ਵੰਗਾਰ ਵੀ ਹੈ। ਤਾਰਨ ਜ਼ਿਮਨੀ ਚੋਣ ਦੀ ਗੱਲ ਕਰੀਏ ਜੀ, ਇਹਨੂੰ ਲੈ ਕੇ ਕਹਿੰਦੇ ਤਿਆਰੀਆਂ ਹੋ ਗਈਆਂ। ਬਿਲਕੁਲ ਜੀ। ਵੈਸੇ ਤਾਂ ਪੰਜਾਬ ਦੇ ਪਿੰਡਾਂ 'ਚ ਵੀ ਚੋਣ ਮਾਹੌਲ ਭਖਣਾ ਸ਼ੁਰੂ ਹੋ ਜਾਣਾ। 5 ਅਕਤੂਬਰ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੀ ਤਰੀਕ ਰੱਖ ਦਿੱਤੀ ਗਈ ਹੈ ਕਿ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਜੀ। ਪਰ ਦੂਸਰੇ ਪਾਸੇ ਤਰਨਤਾਰਨ ਦੀ ਜ਼ਿਮਨੀ ਚੋਣ ਸਿਰ ਤੇ ਹੈ ਜੀ, ਤੇ ਅੰਦਾਜ਼ਾ ਉਹਦਾ ਵੀ ਹੈ ਕਿ ਉਹ ਬਿਹਾਰ ਦੀਆਂ ਆਮ ਚੋਣਾਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਦੇ ਨਾਲ ਹੀ ਹੋ ਜਾਣਗੀਆਂ। ਸੋ ਇਸ ਲਈ ਉੱਧਰ ਨੂੰ ਵੀ ਕੀਤਾ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਉੱਥੋਂ ਆਪਣਾ ਉਮੀਦਵਾਰ ਐਲਾਨਿਆ, ਫਿਰ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਐਲਾਨ ਕੇ ਇੱਕ ਤਰ੍ਹਾਂ ਨਾਲ ਉਸ ਨੂੰ ਉਮੀਦਵਾਰ ਵਜੋਂ ਅੱਗੇ ਵਧਾਇਆ, ਤੇ ਹੁਣ ਲੰਘੇ ਜੇਪੀ ਨੇ ਵੀ ਆਪਣਾ ਉਮੀਦਵਾਰ ਦੇਤਾ। ਹੁਣ ਸਭ ਦੀਆਂ ਨਜ਼ਰਾਂ ਨੇ ਕਿ ਕਾਂਗਰਸ ਕਿਹਨੂੰ ਉਤਾਰਦੀ ਆ, ਜਾਂ ਅਕਾਲੀ ਦਲ ਬਿਰਸਾ ਪੰਜਾਬ ਦਾ, ਵਾਰਸ ਪੰਜਾਬ ਦੇ ਅੰਮ੍ਰਿਤਪਾਲ ਹੋਰਾਂ ਦੀ ਕਿਹਨੂੰ ਉਤਾਰਦੀ ਆ, ਤੇ ਨਵਾਂ ਅਕਾਲੀ ਦਲ ਇੱਥੇ ਕਿਵੇਂ ਆਉਂਦਾ, ਉਹਦੇ ਉੱਤੇ ਵੀ ਨਜ਼ਰ ਆ। ਦੇਖੋ, ਜਿੱਥੋਂ ਤੱਕ ਤਾਂ ਗੱਲ ਹੈਗੀ ਆ ਮੁਕਾਬਲੇ ਦੀ, ਉਹ ਤਾਂ ਕਿਸੇ ਨਾ ਕਿਸੇ 'ਚ ਹੋਣਾ ਹੀ ਹੋਣਾ। ਪਹਿਲੇ ਦੂਜੇ ਤੀਜੇ ਨੰਬਰ ਦਾ ਮੁਕਾਬਲਾ ਹੋਊਗਾ ਹੀ ਹੋਊਗਾ। ਪਰ ਜੇ ਵਾਰਸ ਪੰਜਾਬ ਦੇ ਨੇ ਜਿਵੇਂ ਚੋਣ ਲੜਨੀ ਹੋਆ, ਅਕਾਲੀ ਦਲ ਬਾਦਲ ਆ ਹੀ ਗਿਆ, ਹੋ ਸਕਦਾ ਅਕਾਲੀ ਦਲ ਅੰਮ੍ਰਿਤਸਰ ਵੀ ਮੈਦਾਨ 'ਚ ਆਵੇ, ਤੇ ਇੱਧਰ ਜੇ ਨਵਾਂ ਅਕਾਲੀ ਦਲ ਵੀ ਮੈਦਾਨ 'ਚ ਆ ਗਿਆ ਤਾਂ ਜਿੱਤ ਹਰ ਇੱਕ ਪਾਸੇ ਚਲੀ ਜਾਣੀ ਆ। ਅਕਾਲੀਆਂ ਕਿਹੜਾ ਪਹਿਲੇ ਨੰਬਰ ਤੇ, ਕਿਹੜਾ ਦੂਜੇ ਨੰਬਰ ਤੇ, ਅਕਾਲੀਆਂ ਦਾ ਆਪਣਾ ਵੱਖਰਾ ਮੁਕਾਬਲਾ ਸ਼ੁਰੂ ਹੋ ਜਾਣਾ। ਸਹੀ ਹੈ, ਬਿਲਕੁਲ। ਉਹਨਾਂ 'ਚ ਚਾਹੇ ਕੋਈ ਹਾਰੇ, ਪਰ ਆਪਸ ਦੇ ਵਿੱਚ ਕਿੱਥੇ ਕਿੱਥੇ ਕਿਹੜਾ ਕਿਹੜੇ ਰੈਂਕ ਤੇ ਰਿਹਾ, ਉਹ ਜ਼ਰੂਰ ਦੌੜ ਸ਼ੁਰੂ ਹੋ ਜਾਣੀ ਆ। ਸਭ ਦੀਆਂ ਨਜ਼ਰਾਂ ਉਹਦੇ ਗੱਲ ਤੇ ਜ਼ਰੂਰ ਟਿਕਣੀਆਂ ਨੇ। ਹੁਣ ਇਹਦੇ ਨਾਲ ਗੱਲ ਇਹ ਆ ਕਿ ਇਸ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਪਾਲ ਸਿੰਘ, ਲੋਕ ਸਭਾ ਹਲਕੇ, ਤੇ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਆਉਂਦੇ, ਜਿਨ੍ਹਾਂ 'ਚ ਤਰਨਤਾਰਨ ਵਿਧਾਨ ਸਭਾ ਹਲਕਾ ਵੀ ਹੈ, ਤੇ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਵੀ ਵੱਡੇ ਮਾਰਜਨ ਅੰਮ੍ਰਿਤਪਾਲ ਸਿੰਘ ਜਿੱਤੇ ਸੀ। ਕੀ ਉਹ ਬਰਕਰਾਰ ਰੱਖ ਪਾਉਣਗੇ? ਉਹਨਾਂ ਦਾ ਉਮੀਦਵਾਰ ਕਿਹੜਾ ਹੋਊਗਾ? ਵੈਸੇ ਬੀਬੀ ਖਾਲੜਾ ਨੂੰ ਲਿਆਉਣ ਦੀ ਕੋਸ਼ਿਸ਼ਾਂ ਉਹਨਾਂ ਦੀਆਂ ਪਹਿਲਾਂ ਵੀ ਹੋਈਆਂ, ਫਿਰ ਉਹ ਮੱਠੀਆਂ ਪੈ ਗਈਆਂ ਸੀ, ਹੁਣ ਦੁਬਾਰਾ ਵੀ ਚਰਚਾ ਫਿਰ ਤੁਰੀ ਇੱਕ ਵਾਰ ਹੈ। ਉਹ ਕਿਹਨੂੰ ਲੈ ਕੇ ਆਉਂਦੇ ਨੇ, ਦੇਖਣ ਵਾਲੀ ਗੱਲ। ਸੋ ਇੱਕ ਤਾਂ ਉਹ ਸਭ ਦੀਆਂ ਨਜ਼ਰਾਂ ਉਹਦੇ ਤੇ ਰਹਿਣੀਆਂ। ਦੂਜਾ, ਇਹ ਪੰਥਕ ਦਾ, ਅਕਾਲੀ ਦਲ ਦਾ ਗੜ ਵੀ ਰਹੀ ਹੈ ਇਹ ਇਲਾਕਾ। ਇਸ ਸਮੇਂ ਅਕਾਲੀ ਦਲ ਆਪਣਾ ਚੰਗਾ ਦਬਦਬਾ ਰੱਖ ਸਕਿਆ। ਸੋ ਹੁਣ ਅਕਾਲੀ ਦਲ ਉੱਥੇ ਕਿਹੋ ਜਿਹੀ ਸਥਿਤੀ ਹੋਊਗਾ, ਬਾਦਲ ਵਾਲਾ ਜਾਂ ਨਵਾਂ ਅਕਾਲੀ ਦਲ? ਸੋ ਇਹ ਵੀ, ਤੇ ਅੰਮ੍ਰਿਤਪਾਲ ਉਹਨਾਂ ਦੀ ਤਿਰਤਾ ਚਲੋ ਉਸ ਨਾਤੇ ਪਗਲੇ ਕਰ ਰਹੇ ਕਿ ਉਹ ਇੱਥੋਂ ਪਹਿਲਾਂ ਜਿੱਤੀ ਆ, ਹੁਣ ਉਹ ਵਿਧਾਨ ਸਭਾ ਚੋਂ ਪ੍ਰਤੱਖ ਆਉਂਦੀ ਹੈ ਕਿ ਨਹੀਂ। ਫਿਰ ਕਾਂਗਰਸ ਵੀ ਆਪਣਾ ਪੈਰ ਧਰਾ ਲੱਭਦੀ ਫਿਰਦੀ ਆ, ਬੀਜੇਪੀ ਵੀ ਪੈਰ ਧਰਾ ਲੱਭਦੀ ਫਿਰਦੀ ਆ, ਹੈ ਨਾ। ਪਰ ਨਵਾਂ ਅਕਾਲੀ ਦਲ ਕੀ ਚੋਣ ਲੜੂਗਾ ਜਾਂ ਨਹੀਂ, ਅੱਜ ਤਾਂ ਸਵਾਲ ਇਹ ਆ ਜੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਅਸੀਂ ਹੁਣੇ ਚੋਣ ਲੜਦੇ ਆ ਤਾਂ ਸਿੱਧਾ ਆਪਸੀ ਮੁਕਾਬਲੇ 'ਚ ਪੈਂਦੇ ਆ ਕਿ ਕੌਣ ਕਿੰਨਵੇਂ ਨੰਬਰ ਤੇ ਆ, ਕਿੰਨਵੇਂ ਤੇ ਨਹੀਂ। ਕਿਤੇ ਇੱਥੇ ਹੀ ਪੱਕ ਡਾਲੀਏ, ਇਸ ਲਈ ਕਿਉਂ ਨਾ ਆਪਾਂ 2027 ਦਾ ਬੜਾ ਟਾਰਗੇਟ ਰੱਖ ਕੇ ਚੱਲੀਏ, ਆਪਾਂ ਇਹਨਾਂ ਦੇ ਤਾਨੇ ਮਿਹਣੇ 'ਚ ਵੀ ਨਾ ਉਲਝੀਏ, ਆਪਾਂ ਆਪਣੇ ਕੰਮਾਂ ਤੇ ਫੋਕਸ ਕਰੀਏ। ਜੇ ਤਾਂ ਇਸ ਨੁਕਤੇ ਤੇ ਇਹ ਵੀ ਮੰਥਨ ਹੋ ਰਿਹਾ, ਫਿਰ ਵੱਖਰਾ। ਜੇ ਉਹ ਲੜਦੇ ਨੇ ਫਿਰ ਵੱਖਰੀ ਪਹਿਲੂ ਹੋਊਗੀ। ਪਰ ਤੁਸੀਂ ਸਿਆਸਤ ਦਾ ਹਾਲ ਦੇਖੋ ਕਿਹੋ ਜਿਹਾ ਕਿ ਅਜੇ 3 ਉਮੀਦਵਾਰ ਸਾਹਮਣੇ ਆਏ ਨੇ,
ਸਭ ਤੋਂ ਪਹਿਲਾਂ ਬਾਦਲ ਧਿਰ ਨੇ ਬੀਬੀ ਨੂੰ ਇੱਕ ਨੂੰ ਉਮੀਦਵਾਰ ਲਾਣੇ, ਹਾਂਜੀ ਹਾਂਜੀ ਫਿਰ ਆਮ ਆਦਮੀ ਪਾਰਟੀ ਨੇ ਇੱਕ ਉਮੀਦਵਾਰ ਲਿਆਂਦਾ ਆਪਣਾ ਬਾਹਰੋਂ ਪੱਟ ਕੇ, ਉਹਨੂੰ ਹਲਕਾ ਇੰਚਾਰਜ ਬਣਾਤਾ, ਲਗਭਗ ਤੈਅ ਹੀ ਆ। ਜੇ ਉਹ ਤੋਂ ਭਾਰੀ ਕੋਈ ਨਾ ਹੋਇਆ ਫਿਰ ਤਾਂ ਉਹੀ ਆ, ਹੈ ਨਾ। ਤੇ ਦੂਜਾ ਫਿਰ ਹੁਣ ਕੱਲ ਬੀਜੇਪੀ ਨੇ ਐਲਾਨ ਤਾਂ ਜਿਹੜਾ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ, ਜਿਹੜਾ ਤਾਂ ਬੀਜੇਪੀ ਨੇ ਉਮੀਦਵਾਰ ਐਲਾਨਿਆ ਹਾਂਜੀ ਉਹ ਅਕਾਲੀ ਦਲ ਦੇ ਘਰੋਂ ਆਇਆ ਹੋਇਆ। ਠੀਕ ਹੈ ਜੀ। ਜਿਹੜਾ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਐਲਾਨਿਆ ਆਉਣ ਵਾਲੇ ਸਮੇਂ ਦਾ ਉਮੀਦਵਾਰ ਹੋਣਾ ਇਹਨਾਂ ਦਾ, ਉਹ ਅਕਾਲੀ ਦਲ ਦੇ ਹੋਇਆ। ਜਿਹੜਾ ਅਕਾਲੀ ਦਲ ਨੇ ਐਲਾਨਿਆ ਉਹ ਅਕਾਲੀ ਦਲ ਬਾਹਰੋਂ ਲੈ ਕੇ ਆਇਆ। ਅੱਛਾ, ਚਲੋ ਹਾਲ ਦੇਖ ਲਓ ਤੁਸੀਂ ਜੀ। ਅਜੇ ਬਾਕੀ ਜਿਹੜਾ ਕਿੱਥੋਂ ਆ ਗਿਆ ਉਮੀਦਵਾਰ ਬਣੂਗਾ ਜੇ ਉਹ ਦੇਖਦੇ। ਜੀ ਬੀਜੇਪੀ ਤਾਂ ਦੂਜਿਆਂ ਚੋਂ ਇੰਪੋਰਟ ਕਰ ਰਹੀ ਹੈ ਜੀ ਇਸ ਟਾਈਮ ਤਾਂ ਦੇਖਿਆ ਜਾਵੇ ਤਾਂ। ਪਹਿਲਾਂ ਉਹਨਾਂ ਕੋਲੇ ਕਾਂਗਰਸੀ ਬਹੁਤ ਆ, ਮਨਪ੍ਰੀਤ ਬਾਦਲ ਤੇ ਹੋਰ ਸਾਰੇ ਜਿੰਨੇ ਨੇ ਉਹ ਉਹਨਾਂ ਨੇ ਕਾਂਗਰਸੀ ਇੰਪੋਰਟ ਕੀਤੇ ਆ। ਅਗਲੀਆਂ ਚੋਣਾਂ ਦੇ ਵਿੱਚ ਵੀ ਇੰਪੋਰਟ ਐਕਸਪੋਰਟ ਕਾਫੀ ਚੱਲਣਾ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੇ ਸਾਮਦਾਮ ਦੰਡ ਭੇਦ ਵਾਲੇ ਇਹਨਾਂ ਦੇ ਲੱਛਣ ਹੁਣ ਦਿਸ ਗਏ ਲੋਕਾਂ ਨੂੰ। ਹੁਣ ਲੋਕਾਂ ਨੇ ਛਾਲਾਂ ਮਾਰਨੀਆਂ ਇਹਨਾਂ ਦੇ ਵਿੱਚੋਂ, ਜਿਹਦਾ ਕੋਈ ਹਵਾ ਹੋਈ, ਜਿਹੜਾ ਹਾਵੀ ਹੋਇਆ ਉਧਰ ਨੂੰ ਜਾਣਾ ਹੈ ਇਹਨਾਂ ਲੀਡਰਾਂ ਨੇ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।